ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬਾਂ ਨੂੰ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 1 ਮਈ ਦਿਨ ਹੈਗਾ ਆ ਜੀ ਬੁੱਧਵਾਰ। ਪ੍ਰੋਗਰਾਮ ਅਪਡੇਟ ਅਮਰੀਕਾ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੇਰੇ ਨਾਲ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਜੁੜ ਚੁੱਕੇ ਨੇ ਹੁਣ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ। ਜਿੰਨੇ ਵੀ ਸਰੋਤੇ ਸਾਡੇ ਸੁਣ ਰਹੇ ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸੋ ਤੇ ਅੱਜ ਦੇ ਸਾਡੇ ਪ੍ਰੋਗਰਾਮ ਅਪਡੇਟ ਅਮਰੀਕਾ ਨੂੰ ਸਪੋਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਕਮਰਸ਼ੀਅਲ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਵਰਕਰ ਕੰਪ, ਆਟੋ, ਹੋਮ, ਬੰਡਲ ਇੰਸ਼ੋਰੈਂਸ, ਹਰ ਤਰ੍ਹਾਂ ਦੇ ਇੰਸ਼ੋਰੈਂਸ ਦੇ ਲਈ ਤੁਸੀਂ ਇਹਨਾਂ ਨੂੰ ਕਾਲ ਕਰੋ 408-272-2500 ਦੇ ਉੱਤੇ। ਇਸ ਦੇ ਨਾਲ ਮਨਜੀਤ ਸਿੰਘ, ਨਰਿੰਦਰ ਕੌਰ ਕਲਾਰਕ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਸਤਨਾਮ ਸਿੰਘ ਗੁਰਵਿੰਦਰ ਸਿੰਘ ਯੂਬਾ ਸਿਟੀ, ਬੀਸਲਾ ਪਰਿਵਾਰ ਫਰੈਜ਼ਨੋ, ਬਿੰਦਰ ਧਾਲੀਵਾਲ ਬੇਕਰਸਫੀਲਡ ਅਤੇ ਕੋਸਟ ਹਾਂਡਾਈ ਟ੍ਰੇਲਰ ਡੀਲਰਸ਼ਿਪ ਵਾਲੇ, ਜਿਨ੍ਹਾਂ ਨੇ ਆਪਣੀ ਫਰੈਜ਼ਨੋ ਦੇ ਵਿੱਚ ਲੋਕੇਸ਼ਨ ਖੋਲ੍ਹੀ ਹੋਈ ਹੈ। ਤੁਸੀਂ ਇਹਨਾਂ ਤੋਂ ਹਾਂਡਾਈ ਦੇ ਨਾਲ ਹੋਰ ਮੇਕ ਮਾਡਲਸ ਦੇ ਡਰਾਈਵ ਐਂਡ ਰੀਫਰ ਟ੍ਰੇਲਰਸ ਖਰੀਦ ਸਕਦੇ ਹੋ। ਇਹ ਫਾਈਨੈਂਸਿੰਗ ਵੀ ਕਰਦੇ ਨੇ। ਕਾਲ ਕਰੋ 909-786-8008 ਦੇ ਉੱਤੇ, 9097868008 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਜਿਹੜਾ ਸ਼ੁਰੂ ਕਰਦੇ ਹਾਂ। ਅਮਰੀਕਾ ਦੇ ਵਿੱਚ ਇੱਕ ਵਾਰੀ ਫਿਰ ਜਿਹੜੀ ਇੱਕ ਕਾਲਜ, ਇੱਕ ਯੂਨੀਵਰਸਿਟੀ ਦੇ ਵਿੱਚ ਕੈਂਪਸ ਦੇ ਵਿੱਚ ਗੋਲੀਬਾਰੀ ਹੋਈ ਆ, ਜਿਸ ਦੇ ਵਿੱਚ 2 ਜਾਣਿਆਂ ਦੀ ਮੌਤ ਹੋਈ ਆ। ਕੱਲ੍ਹ ਯੂਨੀਵਰਸਿਟੀ ਆਫ ਨਾਰਥ ਕੈਰੋਲੀਨਾ ਦੇ ਵਿੱਚ ਮੰਗਲਵਾਰ ਨੂੰ ਇਹ ਗੋਲੀਬਾਰੀ ਹੋਈ, ਜਿਸ ਦੇ ਵਿੱਚ 2 ਜਾਣੇ ਉਹਨਾਂ ਦੀ ਮੌਤ ਹੋਈ ਅਤੇ 4 ਜਾਣੇ ਇਸ ਦੇ ਵਿੱਚ ਜ਼ਖਮੀ ਹੋਏ। ਉਸ ਤੋਂ ਬਾਅਦ ਦੇ ਵਿੱਚ ਜਿਹੜਾ ਲੋਕਡਾਊਨ ਆ ਉਹ ਕੀਤਾ ਗਿਆ ਯੂਨੀਵਰਸਿਟੀ ਆਫ ਨਾਰਥ ਕੈਰੋਲੀਨਾ ਜਿਹੜੀ ਚਾਰਲਟ ਆ ਉੱਥੇ ਦੇ ਜਿਹੜੇ ਉਹ ਕੈਂਪਸ ਦੇ ਵਿੱਚ, ਅਤੇ ਉਹਦੇ ਕਰਕੇ ਜਿਹੜੀ ਬਹੁਤ ਜ਼ਿਆਦਾ ਤੜਥੱਲੀ ਪੂਰੇ ਕੈਂਪਸ ਦੇ ਵਿੱਚ ਅਤੇ ਉਸ ਦੇ ਇਰਦ ਗਿਰਦ ਇਲਾਕੇ ਦੇ ਵਿੱਚ ਜਿਹੜੀ ਆ ਉਹ ਹੋ ਗਈ। ਸੋ ਇਹ ਚੀਜ਼ ਜਿਹੜੀ ਉਹ ਸਾਹਮਣੇ ਆ ਰਹੀ ਆ। ਅਤੇ ਹੁਣ ਜਿਹੜੀ ਗੱਲ ਸਾਹਮਣੇ ਆ ਰਹੀ ਆ ਵੀ ਟ੍ਰਿਸਟਨ ਟੈਰਲ ਨਾਂ ਦਾ ਇਹ ਜਿਹੜਾ ਮੁੰਡਾ ਜਿਸ ਨੇ ਇਹ ਗੋਲੀਬਾਰੀ ਕੀਤੀ ਆ, ਉਹਦੇ ਜਿਹੜਾ ਗ੍ਰੈਂਡਫਾਦਰ ਆ ਉਹ ਕਹਿ ਰਿਹਾ ਸੀਗਾ ਵੀ ਇਹਨੂੰ ਕੋਈ ਇੰਟਰਸਟ ਤਾਂ ਸੀਗਾ ਨਹੀਂ ਗਨਸ ਦੇ ਵਿੱਚ, ਪਰ ਉਸਨੇ ਇਹ ਜਿਹੜਾ ਕੰਮ ਆ ਅਚਨਚੇਤੇ ਕਰ ਦਿੱਤਾ ਆ। ਆਪਾਂ ਲਗਾਤਾਰ ਪਿਛਲੇ ਕਈ ਦਿਨਾਂ ਤੋਂ ਅਜਿਹੀਆਂ ਘਟਨਾਵਾਂ ਦੇ ਉੱਤੇ ਗੱਲਬਾਤ ਕਰਦੇ ਆ ਰਹੇ ਹਾਂ ਵੀ ਕਿਸ ਤਰੀਕੇ ਦੇ ਨਾਲ ਇਸ ਟਾਈਮ ਜਿਹੜੀ ਮੈਂਟਲ ਸਥਿਤੀ ਬਹੁਤ ਸਾਰੇ ਲੋਕਾਂ ਦੀ ਉਹਨਾਂ ਦੇ ਉੱਤੇ ਬਹੁਤ ਜ਼ਿਆਦਾ ਪ੍ਰਸ਼ਨ ਚਿੰਨ੍ਹ ਨੇ, ਅਤੇ ਇਨ ਦੀ ਐਂਡ ਉਹ ਹਿੰਸਕ ਰੂਪ ਅਖਤਿਆਰ ਕਰਕੇ ਇੱਦਾਂ ਦੀਆਂ ਘਿਨਾਉਣੀਆਂ ਜਿਹੜੇ ਕਾਰਨਾਮੇ, ਜਿਹੜੇ ਘਿਨਾਉਣੀਆਂ ਕਰਤੂਤਾਂ ਜਿਹੜੀਆਂ ਉਹ ਕਰ ਰਹੇ ਨੇ। ਸੋ ਇਹ ਜਿਹੜਾ ਟਾਇਰਲ ਨੇ ਕੱਲ੍ਹ ਉੱਥੇ UNC ਯੂਨੀਵਰਸਿਟੀ ਆਫ ਨਾਰਥ ਕੈਰੋਲੀਨਾ ਦੇ ਕੈਂਪਸ ਦੇ ਵਿੱਚ ਗੋਲੀਬਾਰੀ ਜਿਹੜੀ ਕੀਤੀ, ਜਿਸ ਦੇ ਵਿੱਚ 2 ਜਾਣੇ ਮਾਰੇ ਗਏ ਦੱਸੇ ਗਏ ਆ। ਉਹਨਾਂ ਵਿਕਟਮਸ ਦੇ ਨਾਮ ਅਜੇ ਜਾਰੀ ਆ, ਉਹ ਨਹੀਂ ਕੀਤੇ ਗਏ। ਅਤੇ ਇਸ ਦੀ ਵੀ ਉਮਰ ਜਿਹੜੀ ਹਰਜੋਤ ਸਿੰਘ ਜੀ ਕੋਈ ਬਹੁਤੀ ਨਹੀਂ ਆ, 22 ਸਾਲ ਮਹਿਜ ਇਸ ਦੀ ਉਮਰ ਦੱਸੀ ਜਾਂਦੀ ਹੈ। ਬਿਲਕੁਲ। ਜਿਹੜੀ ਯੂਨੀਵਰਸਿਟੀ ਆ ਇੱਥੇ 30,000 ਦੇ ਕਰੀਬ ਜਿਹੜੇ ਸਟੂਡੈਂਟਸ ਹੈਗੇ ਆ, ਅਤੇ ਪੂਰੀ ਹਫੜਾ ਦਫੜੀ ਮੱਚੀ ਹੋਈ ਸੀ ਉੱਥੇ ਜਿਸ ਟਾਈਮ ਦੇ ਉੱਤੇ ਸ਼ੂਟਿੰਗ ਹੋਈ ਆ। ਸੋ ਇਹ ਇੱਕ ਤਰ੍ਹਾਂ ਨਾਲ ਦੇਖੋ ਵੀ ਨੋਰਮਲੀ ਲੱਗਦਾ। ਅਤੇ ਜੇ ਤੁਸੀਂ ਜਿੰਨੇ ਵੀ ਨਿਊਜ਼ ਦੇਖੋ ਨਾ USA ਦੇ ਵਿੱਚ, ਇਹ ਟੌਪ ਦੀਆਂ ਨਿਊਜ਼ ਵਿੱਚ ਨਹੀਂ ਹੈ, ਬਿਲਕੁਲ ਬੋਟਮ ਦੇ ਉੱਤੇ ਜਾ ਰਹੀ ਹੈ ਜੀ। ਸੋ ਦੇਖੋ ਇਹਦਾ ਮਤਲਬ ਇਹ ਆ ਵੀ ਕੋਈ ਇਹ ਆਮ ਹੀ ਸਮਝਣ ਲੱਗ ਪਿਆ। ਸੋ ਇਹਨੂੰ ਕੋਈ ਸੀਰੀਅਸਲੀ ਨਹੀਂ ਲੈ ਰਿਹਾ, ਜਿਹੜੇ ਖਾਸ ਕਰਕੇ ਜਿਹੜੇ ਪੋਲੀਟੀਸ਼ੀਅਨਸ ਹੈਗੇ ਆ। ਅਤੇ ਪਰ ਆਮ ਲੋਕ ਜਿਹੜੇ ਆ ਉਹ ਜਿਹੜੇ ਆ ਕਾਫੀ ਡਰੇ ਹੋਏ ਆ, ਕਿਉਂਕਿ ਕਿੰਨੀ ਜਗ੍ਹਾ ਜਿਹੜੀ ਆ ਹੁਣ ਦੇਖੋ ਯੂਨੀਵਰਸਿਟੀਆਂ ਦੇ ਵਿੱਚ, ਚਰਚਸ ਦੇ ਵਿੱਚ, ਗੁਰਦੁਆਰਾ ਸਾਹਿਬ 'ਚ ਕਿੱਥੇ ਕਿੱਥੇ ਨਹੀਂ ਜਿਹੜੀ ਸ਼ੂਟਿੰਗ ਹੋਈ ਹੈਗੀ। ਉਹਦੇ ਕਰਕੇ ਹੁਣ ਕਿਤੇ ਵੀ ਜਿਹੜਾ ਸੇਫ ਆ ਰਹਿਣਾ ਬੜਾ ਜਿਹੜਾ ਡਰ ਵਾਲਾ ਮਾਹੌਲ ਬਣਿਆ ਹੋਇਆ ਹੈਗਾ ਆ ਜੀ। ਬਿਲਕੁਲ। ਇੱਕ ਐਪੀਡੈਮਿਕ ਜਿਹਨੂੰ ਕਹਿੰਦੇ ਆ ਪੰਜਾਬੀ ਦੇ ਵਿੱਚ, ਜਿਹਨੂੰ ਮਹਾਂਮਾਰੀ ਕਹਿ ਦਿੰਦੇ ਵੀ ਮਹਾਂਮਾਰੀ ਪੂਰੇ ਚੌਸ਼ ਫੇਰੇ ਜਿੱਦਾਂ ਕੋਈ ਲਾਇਲਾਜ ਬਿਮਾਰੀ ਜਿੱਦਾਂ ਫੈਲਦੀ ਹੁੰਦੀ ਹੈ ਨਾ, ਉੱਦਾਂ ਐਪੀਡੈਮਿਕ ਇਸ ਟਾਈਮ ਅਮਰੀਕਾ ਦੇ ਵਿੱਚ ਇਹ ਗੋਲੀਬਾਰੀ ਦੀ ਜਿਹੜੀ ਆ ਉਹ ਹੋ ਰਹੀ ਆ। ਸ਼ਾਇਦ ਹੀ ਕੋਈ ਹਫ਼ਤਾ ਇੱਦਾਂ ਦਾ ਲੰਘਦਾ ਹੋਵੇ ਜਿੱਦਣ ਕੋਈ ਇੱਦਾਂ ਦੀ ਜਿਹੜੀ ਖਬਰ ਨਹੀਂ ਬਣਦੀ। ਨਹੀਂ ਤਾਂ ਗੋਲੀਬਾਰੀ ਦੀਆਂ ਘਟਨਾਵਾਂ ਤਾਂ ਮੈਨੂੰ ਲੱਗਦਾ ਰੋਜ਼ਾਨਾ ਹੀ ਇੱਥੇ ਕਿਤੇ ਨਾ ਕਿਤੇ ਜਿਹੜੀਆਂ ਹੋ ਰਹੀਆਂ ਨੇ। ਬਹੁਤ ਇੱਕ ਚਿੰਤਾ ਦਾ ਵਿਸ਼ਾ ਹੈ ਅਮਰੀਕਾ ਦੇ ਲਈ ਕਿ ਇਸ ਪਾਸੇ ਵੱਲ ਨੂੰ ਜਿਹੜਾ ਉਹ ਜਾ ਰਿਹਾ ਆ
ਕਦੋਂ ਲੋਕ ਅਕਲ ਨੂੰ ਇਸ ਚੀਜ਼ ਦੇ ਪ੍ਰਤੀ ਹੱਥ ਮਾਰਨਗੇ ਅਤੇ ਕਦੋਂ ਇਸ ਦੇ ਉੱਤੇ ਕੋਈ ਸਖਤ ਸਟੈਂਡ ਹੋਵੇਗਾ। ਹੁਣ ਜਿਹੜੇ ਡੈਮੋਕ੍ਰੇਟ ਪਾਰਟੀ ਵਾਲੇ ਜਿਹੜੇ ਕੈਂਡੀਡੇਟਸ ਬਣਨਾ ਚਾਹੁੰਦੇ ਨੇ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟਸ, ਉਹਨਾਂ ਨੇ ਇਸ ਦੇ ਉੱਤੇ ਪ੍ਰਸ਼ਨ ਚਿੰਨ੍ਹ ਉਠਾਏ ਆ। ਉਹ ਹਰ ਵਾਰੀ ਉਠਾਉਂਦੇ ਹੀ ਰਹਿ ਜਾਂਦੇ ਆ, ਕਰਦਾ ਜਿਹੜਾ ਇਸ ਦੇ ਉੱਤੇ ਕੋਈ ਵੀ ਕੁਛ ਨਹੀਂ ਆ। ਹੁਣ NRA ਦੇ ਉੱਤੇ ਜਾ ਕੇ ਜਦੋਂ ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਜਾ ਕੇ ਉਹਨਾਂ ਟਰੀਟੀਆਂ ਦੇ ਵਿੱਚੋਂ ਬਾਹਰ ਆਉਣ ਦੀਆਂ ਉੱਥੇ ਗੱਲਾਂ ਕਰ ਰਹੇ, ਅਤੇ ਤੁਸੀਂ ਕੀ ਉਮੀਦ ਰੱਖੋਗੇ ਵੀ ਇੱਥੇ ਕਿਸੇ ਤਰੀਕੇ ਦਾ ਕੋਈ ਇਸ ਚੀਜ਼ ਦੇ ਪ੍ਰਤੀ ਵਾਕਿਆ ਹੀ ਕੁਛ ਹੋ ਸਕੂਗਾ। NRA ਦੇ ਹੱਥੇ ਚਾਹੇ ਰਿਪਬਲਿਕਨ ਅਤੇ ਚਾਹੇ ਕਈ ਡੈਮੋਕ੍ਰੇਟਸ ਨੇ, ਉਹਨਾਂ ਦੇ ਝੋਲੀਆਂ ਦੇ ਵਿੱਚ ਜਿਹੜੇ ਉਹ ਪਏ ਹੋਏ ਨੇ। ਸੋ ਇਹ ਬਹੁਤ ਅਫਸੋਸ ਵਾਲੀ ਗੱਲ ਆ। ਹੁਣ ਜਿਹੜੇ ਗਨ ਓਨਰਸ ਆ, ਜਿਹੜੇ ਹੁਣ ਖਾਸ ਕਰ ਲਓ ਲਾ ਅਬਾਈਡਿੰਗ ਜਿਹੜੇ ਗਨ ਓਨਰਸ ਆ, ਉਹਨਾਂ ਦੇ ਲਈ ਇੱਦਾਂ ਦੀਆਂ ਜਿਹੜੀਆਂ ਘਟਨਾਵਾਂ ਬਹੁਤ ਚਿੰਤਾ ਦਾ ਵਿਸ਼ਾ ਆ, ਕਿਉਂਕਿ ਇਨ ਦੀ ਐਂਡ ਅਜਿਹੀਆਂ ਘਟਨਾਵਾਂ ਨੇ ਉਹਨਾਂ ਦੇ ਜਿਹੜੇ ਹੋ ਸਕਦਾ ਆ ਵੀ ਜਿਹੜੇ ਲਾਇਸੈਂਸ ਲੈਣ ਦੇ ਵਿੱਚ ਜਾਂ ਉਹਨਾਂ ਨੇ ਆਪਣੇ ਗਨਸ ਆਪਣੇ ਕੋਲ ਰੱਖਣ ਦੇ ਵਿੱਚ ਉਹ ਹੋਰ ਵੀ ਬਹੁਤ ਜ਼ਿਆਦਾ ਔਖਿਆਂ ਕਰ ਦੇਣਾ ਆ। ਕੀ ਬੈਕਗਰਾਊਂਡ ਚੈੱਕ ਨੂੰ ਲੈ ਕੇ ਕਿਉਂ ਸਾਰੇ ਜਾਣੇ ਇੰਨਾ ਪਿੱਛੇ ਨੂੰ ਪੈਰ ਖਿੱਚ ਲੈਂਦੇ ਆ ਵੀ ਭਾਈ ਐਟਲੀਸਟ ਬੰਦੇ ਦਾ ਮੈਂਟਲ ਹੈਲਥ ਬਹੁਤ ਜ਼ਰੂਰੀ ਹੋ ਚੁੱਕੀ ਆ ਪਤਾ ਕਰਨੀ। ਰੀਸੈਂਟਲੀ ਇੱਕ ਸੂਬੇ ਦੇ ਵਿੱਚ ਹਰਜੋਤ ਸਿੰਘ ਜੀ ਇੱਦਾਂ ਦੇਖਿਆ ਗਿਆ ਸੀਗਾ ਵੀ ਜਿਸ ਦੇ ਉੱਤੇ ਵੀ ਕਹਿੰਦੇ ਵੀ ਕੋਈ ਰੈੱਡ ਫਲੈਗ ਹੋਊਗਾ ਉਸ ਨੂੰ ਕਿਸੇ ਤਰੀਕੇ ਦੀ ਗਨ ਜਿਹੜੀ ਆ ਉਹ ਨਹੀਂ ਦਿੱਤੀ ਜਾਊਗੀ, ਲਾਇਸੈਂਸ ਉਸ ਨੂੰ ਨਹੀਂ ਦਿੱਤਾ ਜਾਊਗਾ। ਉਸ ਦੇ ਖਿਲਾਫ ਉੱਥੋਂ ਦੇ ਪੋਲੀਟੀਸ਼ੀਅਨ ਆ ਗਏ, ਕਹਿੰਦੇ ਯਾਰ ਇੱਦਾਂ ਕਿੱਦਾਂ ਤੁਸੀਂ ਕਰ ਸਕਦੇ ਹੋ। ਸੋ ਉਮੀਦ ਘੱਟ ਹੀ ਆ ਹਰਜੋਤ ਸਿੰਘ ਜੀ ਵੀ ਅਜਿਹੀਆਂ ਘਟਨਾਵਾਂ ਕਦੀ ਜਿਹੜੀਆਂ ਅਮਰੀਕਾ ਦੇ ਵਿੱਚ ਰੁਕਣਗੀਆਂ, ਕਿਉਂਕਿ ਦੋਨੋਂ ਪਾਰਟੀਆਂ ਦੇ ਜਿਹੜੇ ਲੀਡਰ ਹੈਗੇ ਆ ਉਹ NRA ਤੋਂ ਪੈਸੇ ਲੈਂਦੇ ਹੈਗੇ ਆ। ਪਿਛਲੀ ਵਾਰੀ ਜਿਹੜੇ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਆਪਾਂ ਕਹਿ ਸਕਦੇ ਹਾਂ ਵੀ ਰਿਪਬਲਿਕਨ ਜ਼ਿਆਦਾ ਨੇ ਜੀ। ਪਿਛਲੀ ਵਾਰੀ ਮਾਰਕੋ ਰੂਬੀਓ ਵੀ ਸੀ ਜਿਹੜੇ ਡੈਮੋਕ੍ਰੇਟਿਕ ਪਾਰਟੀ ਵੱਲੋਂ ਵੀ ਸੀ। ਤੇ ਜਦੋਂ ਪਾਰਕਲੈਂਡ ਦੇ ਵਿੱਚ ਉੱਥੇ ਫਲੋਰੀਡਾ ਜੀ ਸ਼ੂਟਿੰਗ ਸਟੂਡੈਂਟਸ ਨੇ ਕਿਹਾ ਸੀ ਵੀ ਜਿਹੜੇ ਤੁਸੀਂ ਹੈਗੇ ਆ ਪੈਸੇ ਵਾਪਸ ਦਿਓ, ਵੀ ਅਸੀਂ ਤੁਹਾਨੂੰ ਪੈਸੇ ਇਕੱਠੇ ਕਰਕੇ ਦਿੰਦੇ ਆ, ਤੇ ਫਿਰ ਉੱਧਰੋਂ ਕੋਈ ਜਵਾਬ ਨਹੀਂ ਆਇਆ ਸੀ ਜੀ। ਬਿਲਕੁਲ। ਸੋ ਆਪਣੀਆਂ ਉਹ ਪਾਲਿਸੀਜ਼ ਹਮੇਸ਼ਾ ਸਟਰੋਂਗ ਜਿਹੜੀਆਂ ਉਹ ਕਰੀ ਉੱਧਰਲੇ ਪਾਸੋਂ ਜਾ ਰਹੇ ਨੇ। ਉੱਧਰ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਦੇ ਉੱਤੇ ਨਜ਼ਰ ਮਾਰਦੇ ਹਾਂ, ਜਿਹੜੇ ਇਸ ਟਾਈਮ ਅਟਰਨੀ ਜਨਰਲ ਨੇ ਵਿਲੀਅਮ ਬਾਰ, ਉਹ ਸੈਨੇਟ ਜੁਡੀਸ਼ੀਅਲ ਕਮੇਟੀ ਦੇ ਸਾਹਮਣੇ ਜਿਹੜੇ ਉਹ ਪੇਸ਼ ਹੋ ਰਹੇ ਨੇ, ਅਤੇ ਉੱਥੇ ਉਹਨਾਂ ਨੂੰ ਮਿਊਲਰ ਇਨਵੈਸਟੀਗੇਸ਼ਨ ਦੀ ਜਿਹੜੀ ਰਿਪੋਰਟ ਆ ਉਸ ਦੇ ਬਾਬਤ ਜਿਹੜੀ ਆ ਗੱਲਬਾਤ ਕੀਤੀ ਜਾ ਰਹੀ ਆ। ਕੱਲ੍ਹ ਜਿਹੜੇ ਰੋਬਰਟ ਮਿਊਲਰ ਆ ਉਹਨਾਂ ਨੇ ਚਿੱਠੀ ਲਿਖ ਕੇ ਇੱਕ ਵਾਰੀ ਫਿਰ ਸਿਆਸੀ ਸਫ਼ਿਆਂ ਦੇ ਵਿੱਚ ਖਲਬਲੀ ਜਿਹੜੀ ਆ ਉਹ ਮਚਾ ਦਿੱਤੀ ਸੀ। ਉਹਨਾਂ ਨੇ ਕਿਹਾ ਆਪਣੀ ਚਿੱਠੀ ਦੇ ਵਿੱਚ ਜਿਹੜੀ ਉਹਨਾਂ ਨੇ ਲਿਖੀ ਆ ਰੋਬਰਟ ਮਿਊਲਰ ਨੇ, ਇਸ ਰਿਪੋਰਟ ਨੂੰ ਦੇਣ ਤੋਂ ਬਾਅਦ ਉਹਨਾਂ ਨੇ ਸਾਰਾ ਕੁਛ ਕਈ ਦਿਨ ਤੱਕ ਸਾਰਾ ਦੇਖਿਆ, ਤੋਂ ਬਾਅਦ ਚਿੱਠੀ ਲਿਖ ਕੇ ਦਿੱਤੀ ਆ। ਉਹਨਾਂ ਨੇ ਕਿਹਾ ਵੀ ਜਿਹੜਾ ਮਿਊਲਰ ਰਿਪੋਰਟ ਜਿਹੜੀ ਸੀਗੀ ਉਸ ਦੇ ਵਿੱਚ ਜਿਹੜੇ ਵਿਲੀਅਮ ਬਾਰ ਦਾ ਜਿਹੜਾ 4 ਸਫ਼ਿਆਂ ਦਾ ਸਮਰੀ ਮੈਮੋ ਜਾਂ ਪੇਜ ਜਿਹੜਾ ਆਇਆ ਸੀ, ਕਹਿੰਦੇ ਵੀ ਉਸ ਦੇ ਵਿੱਚ ਉਹ ਉਸ ਚੀਜ਼ ਨੂੰ ਪਕੜ ਨਹੀਂ ਸਕੇ ਜਿਹੜੀ ਚੀਜ਼ ਮੈਂ ਕਹਿਣਾ ਚਾਹੁੰਦਾ ਸੀਗਾ। ਸੋ ਕਿਤੇ ਨਾ ਕਿਤੇ ਹੁਣ ਇਸ ਚਿੱਠੀ ਦੇ ਪੱਧਰ ਦੇ ਉੱਤੇ ਇਸ ਨੂੰ ਮੁੱਖ ਰੱਖਦੇ ਹੋਏ ਜਿਹੜੇ ਖਾਸ ਕਰਕੇ ਆਪੋਜੀਸ਼ਨ ਪਾਰਟੀ ਵਾਲੇ ਆ ਡੈਮੋਕ੍ਰੇਟਸ ਆ, ਉਹ ਕਹਿ ਰਹੇ ਆ ਵੀ ਦੇਖੋ ਮਿਊਲਰ ਵੀ ਕਿਤੇ ਨਾ ਕਿਤੇ ਇਹ ਸੋਚ ਰਿਹਾ ਸੀਗਾ ਵੀ ਜਿਹੜਾ ਹੁਣ ਵਿਲੀਅਮ ਬਾਰ ਨੇ ਬਚਾਇਆ ਆ ਸ਼ਰੇਆਮ ਰਾਸ਼ਟਰਪਤੀ ਟਰੰਪ ਨੂੰ, ਜਿਹੜਾ ਉਹਨਾਂ ਦੇ ਸ਼ਬਦਾਂ ਦੇ ਵਿੱਚ ਵੀ ਬਚਾਇਆ ਆ ਵੀ ਇਹ ਟੋਟਲੀ ਗਲਤ ਹੈਗਾ ਆ, ਅਤੇ ਉਹ ਕਿਤੇ ਨਾ ਕਿਤੇ obstruction of justice ਦੇ ਮਾਮਲੇ ਦੇ ਵਿੱਚ ਰਾਸ਼ਟਰਪਤੀ ਟਰੰਪ ਦੇ ਉੱਤੇ ਕੋਈ ਕਾਰਵਾਈ ਆਈਦਰ ਦੇਖਣਾ ਚਾਹੁੰਦੇ ਸੀ ਜਾਂ ਐਟਲੀਸਟ ਕੋਈ ਉਸ ਦੇ ਉੱਤੇ ਸਖਤ ਸਟੈਂਡ ਜਾਂ ਕੋਈ ਨੋਟਿਸ ਉਸ ਦੇ ਉੱਤੇ ਲੈਣ ਦੀ ਗੱਲ ਉਹ ਸੋਚ ਰਹੇ ਸੀਗੇ। ਇਸ ਮਹੀਨੇ ਦੇ ਵਿੱਚ ਮਈ ਦੇ ਮਹੀਨੇ ਦੇ ਵਿੱਚ ਇਹ ਦੱਸਿਆ ਜਾ ਰਿਹਾ ਵੀ ਹਾਊਸ ਜੁਡੀਸ਼ਰੀ ਕਮੇਟੀ ਦੇ ਸਾਹਮਣੇ ਜਿਹੜੇ ਰੋਬਰਟ ਮਿਊਲਰ ਆ ਉਹ ਪੇਸ਼ ਹੋ ਸਕਦੇ ਨੇ। ਹਾਊਸ ਜੁਡੀਸ਼ਰੀ ਕਮੇਟੀ ਦੇ ਸਾਹਮਣੇ ਵਿਲੀਅਮ ਬਾਰ ਉਹਨਾਂ ਨੇ ਪੇਸ਼ ਹੋਣ ਤੋਂ ਆਲਰੇਡੀ ਇਨਕਾਰ ਕੀਤਾ ਆ। ਸੈਨੇਟ ਜੁਡੀਸ਼ਰੀ ਕਮੇਟੀ ਦੇ ਸਾਹਮਣੇ ਪੇਸ਼ ਹੋਏ ਆ ਜਿੱਥੇ ਰਿਪਬਲਿਕਨਸ ਦੀ ਮੈਜੋਰਟੀ ਆ। ਹਾਊਸ ਜੁਡੀਸ਼ਰੀ ਕਮੇਟੀ ਦੇ ਵਿੱਚ ਇਸ ਟਾਈਮ ਡੈਮੋਕ੍ਰੇਟਸ ਦੀ ਮੈਜੋਰਟੀ ਆ। ਜੀ ਬਿਲਕੁਲ। ਸੋ ਇਸ ਟਾਈਮ ਦੇ ਉੱਤੇ ਜਿਹੜੀ ਆ ਵਿਲੀਅਮ ਬਾਰ ਜਿਹੜੀ ਆ ਉਹਨਾਂ ਦੀ ਹੀਅਰਿੰਗ ਜਿਹੜੀ ਆ ਹਾਊਸ ਜੁਡੀਸ਼ਰੀ ਕਮੇਟੀ ਦੇ ਕੋਲ ਚੱਲ ਰਹੀ ਹੈਗੀ ਆ। ਕਾਫੀ ਗਰਮਾ ਗਰਮ ਕੁਐਸਚਨ ਜਿਹੜੇ ਉੱਥੇ ਚੱਲ ਰਹੇ ਹੈਗੇ। ਬਿਲਕੁਲ ਉਹਨਾਂ ਨੇ ਤਾਂ ਹੀ ਜਿਹੜੇ ਪੁੱਛਿਆ ਜਾ ਰਿਹਾ। ਅਗਲੀ ਜਿਹੜੀ ਹੈ ਹਰਜੋਤ ਸਿੰਘ ਜੀ ਗੱਲ ਕਰਦੇ, ਕੱਲ੍ਹ ਆਪਾਂ ਇਮੀਗ੍ਰੇਸ਼ਨ ਦੇ ਬਾਬਤ ਦੱਸਿਆ ਸੀਗਾ ਵੀ ਕਿੱਦਾਂ ਰਾਸ਼ਟਰਪਤੀ ਟਰੰਪ ਨੇ ਹੁਣ ਨਵੇਂ ਦਿਸ਼ਾ ਨਿਰਦੇਸ਼ ਮੈਮੋਜ਼ ਦੇ ਵਿੱਚ ਮੈਮੋਰੈਂਡਮ ਦੇ ਵਿੱਚ ਜਾਰੀ ਕੀਤੇ ਆ ਵੀ ਕਿਤੇ ਨਾ ਕਿਤੇ ਲੋਕਾਂ ਨੂੰ ਜਿਹੜੇ ਅਸਾਈਲਮ ਦੇ ਵਿੱਚ ਆ ਰਹੇ ਅਸਾਈਲਮ ਦੀ ਜਿਹੜੀ ਉਹ ਮੰਗ ਕਰ ਰਹੇ ਨੇ ਇੱਥੇ ਆ ਕੇ ਜੀ ਉਹਨਾਂ ਨੇ ਐਪਲੀਕੇਸ਼ਨ ਲਾਉਣੀ ਆ
ਤਾਂ ਉਸ ਦੇ ਲਈ ਫੀਸ ਰੱਖੀ ਜਾਵੇ। ਅਤੇ ਨਾਲ ਦੇ ਨਾਲ ਜਿੰਨੀ ਦੇਰ ਤੱਕ ਅਸਾਈਲਮ ਦਾ ਕੇਸ ਅਪਰੂਵ ਜਾਂ ਡਿਸਅਪਰੂਵ ਜਾਂ ਉਸ ਦਾ ਕੋਈ ਫੈਸਲਾ ਨਹੀਂ ਆ ਜਾਂਦਾ, ਉਨੀ ਦੇਰ ਤੱਕ ਕਿਸੇ ਨੂੰ ਵੀ ਜਿਹੜਾ ਆ ਉਹ ਇੱਥੇ ਵਰਕ ਪਰਮਿਟ ਨਾ ਦਿੱਤਾ ਜਾਵੇ। ਅਤੇ ਕਈਆਂ ਦਾ ਸਵਾਲ ਸੀਗਾ ਵੀ ਜਿਨ੍ਹਾਂ ਦਾ ਬੇਨਤੀਜਾ ਛੁੱਟ ਜਾਂਦਾ ਕੇਸ, ਉਸ ਮੁਕਾਬਲੇ ਦੇ ਵਿੱਚ ਤਾਂ ਇਮੀਗ੍ਰੇਸ਼ਨ ਵਕੀਲ ਜਿਹੜੇ ਆ ਉਹੀ ਤੁਹਾਨੂੰ ਸਲਾਹ ਦੇ ਸਕਣਗੇ ਵੀ ਕਿੱਦਾਂ ਦਾ ਹੈਗਾ। ਪਰ ਨਾਲੇ ਅਜੇ ਦਿਸ਼ਾ ਨਿਰਦੇਸ਼ 90 ਦਿਨਾਂ ਬਾਅਦ ਇਹ ਲਾਗੂ ਹੋਣੇ ਨੇ। ਸੋ ਇਹ ਉਦੋਂ ਕਲੈਰਿਟੀ ਜਿਹੜੀ ਹੋਊਗੀ ਜਦੋਂ ਇਸ ਮੈਮੋਰੈਂਡਮ ਨੂੰ ਲੈ ਕੇ ਜਿਹੜੇ ਐਕਚੁਅਲ ਦੇ ਵਿੱਚ ਉਹਨਾਂ ਨੇ ਦੱਸਣੇ ਆ ਵੀ ਹਾਂ ਇੰਨੀ ਫੀਸ ਹੋਊਗੀ ਅਤੇ ਕਿਹੜੇ ਕੇਸਾਂ ਦੇ ਵਿੱਚ ਵਰਕ ਪਰਮਿਟ ਦਿੱਤਾ ਜਾ ਸਕਦਾ ਹੈ ਅਤੇ ਕਿਹੜੇ ਕੇਸਾਂ ਦੇ ਵਿੱਚ ਜਿਹੜਾ ਵਰਕ ਪਰਮਿਟ ਨਹੀਂ ਦਿੱਤਾ ਜਾਊਗਾ। ਸੋ ਅਜੇ ਉਹ ਸਾਰਾ ਨਿਤਾਰਾ ਜਿਹੜਾ ਹੋਣਾ ਆ, ਪਰ ਸਖਤ ਸਟੈਂਡ ਲਿਆ ਆ। ਸੋ ਉਸੇ ਦੇ ਉੱਤੇ ਆਪਾਂ ਦੇਖਿਆ ਵੀ ਪਿਛਲੇ ਸਮਿਆਂ ਦੇ ਵਿੱਚ ਵੀ ਜਿਹੜਾ ਵਾਈਟ ਹਾਊਸ ਦਾ ਅਤੇ ਕਾਂਗਰਸ ਦਾ ਸਿੱਧੀ ਜਿਹੜੇ ਸਿੰਘ ਆ ਉਹ ਫਸਦੇ ਰਹੇ ਨੇ। ਜਿਹੜੀ ਬਾਰਡਰ ਵਾਲ ਆ ਉਸ ਨੂੰ ਲੈ ਕੇ ਹਰਜੋਤ ਸਿੰਘ ਜੀ, ਰਾਸ਼ਟਰਪਤੀ ਟਰੰਪ ਨੇ ਆਲਰੇਡੀ ਨੈਸ਼ਨਲ ਐਮਰਜੈਂਸੀ ਜਿਹੜੀ ਉਸ ਦੇ ਬਾਬਤ ਘੋਸ਼ਿਤ ਕੀਤੀ ਹੋਈ ਆ। ਅਤੇ ਹੁਣ ਇੱਕ ਵਾਰੀ ਫਿਰ ਜਿਹੜੇ ਵਾਈਟ ਹਾਊਸ ਆ ਉਹਨਾਂ ਨੇ ਕਾਂਗਰਸ ਦੇ ਕੋਲੋਂ $4.5 ਬਿਲੀਅਨ ਦੀ ਐਮਰਜੈਂਸੀ ਸਪੈਂਡਿੰਗ ਦੀ ਮੰਗ ਕੀਤੀ ਹੈ। ਇੰਨੇ ਡਾਲਰਾਂ ਦੀ ਮੰਗ ਕੀਤੀ ਆ ਜਿਹੜੇ ਆ ਬਾਰਡਰ ਦੇ ਵਾਸਤੇ। ਜਦੋਂ ਬਾਰਡਰ ਦੇ ਉੱਤੇ ਵਾਲ ਦੀ ਗੱਲ ਕਰਦੇ ਆ ਤਾਂ ਉਦੋਂ ਡੈਮੋਕ੍ਰੇਟਸ ਕਹਿੰਦੇ ਆ ਵੀ ਸਾਡੇ ਕੋਲ ਜਿਹੜੇ ਉਹ ਡਾਲਰ ਨਹੀਂ ਹੈਗੇ, ਅਤੇ ਪਰ ਕਹਿੰਦੇ ਆ ਵੀ ਜੇ ਵਾਲ ਉਸ ਦੇ ਵਿੱਚ ਨਾ ਹੋਵੇ ਅਤੇ ਬਾਰਡਰ ਨੂੰ ਉਸ ਦੇ ਉੱਤੇ ਜੇ ਸਖਤੀ ਕਰਨੀ ਆ ਤਾਂ ਫਿਰ ਕਿਤੇ ਨਾ ਕਿਤੇ ਜਿਹੜਾ ਆ ਉਹ ਜਿਹੜੇ ਡਾਲਰ ਆ ਉਹ ਬਜਟ ਆ ਮੁਹੱਈਆ ਕਰਾਉਣ ਨੂੰ ਰਾਜੀ ਹੋ ਜਾਂਦੇ ਨੇ। ਸੋ ਇਸ ਰਿਕੁਐਸਟ ਦੇ ਵਿੱਚ ਕਹਿੰਦੇ $3.3 ਬਿਲੀਅਨ ਜਿਹੜੇ ਹਿਊਮੈਨੀਟੇਰੀਅਨ ਅਸਿਸਟੈਂਸ ਆ ਉਸ ਦੇ ਲਈ ਰੱਖੇ ਗਏ ਆ, ਅਤੇ $1.1 ਬਿਲੀਅਨ ਬਾਰਡਰ ਦੇ ਆਪਰੇਸ਼ਨਸ ਦੇ ਉੱਤੇ ਰੱਖੇ ਗਏ ਆ। ਇਸ ਟਾਈਮ ਇਮੀਗ੍ਰੇਸ਼ਨ ਅਫੀਸ਼ੀਅਲ ਦੀ ਕਾਫੀ ਜ਼ਿਆਦਾ ਘਾਟ ਦੇਖੀ ਜਾ ਰਹੀ ਆ, ਅਤੇ ਬਹੁਤ ਸਾਰੇ ਜਿਹੜੇ ਖਾਸ ਕਰਕੇ ਆਪਾਂ ਪਿਛਲੇ ਕੁਛ ਹਫ਼ਤੇ ਪਹਿਲਾਂ ਦੱਸਿਆ ਸੀ ਜਿੱਦਾਂ ਹਰਜੋਤ ਸਿੰਘ ਜੀ ਵੀ ਜਿਹੜੇ ਖਾਸ ਕਰਕੇ ਪੋਰਟ ਆਫ ਐਂਟਰੀ ਦੇ ਪੁਆਇੰਟਸ ਆ ਉੱਥੋਂ ਬਹੁਤ ਸਾਰੇ ਏਜੰਟਸ ਨੂੰ ਇਮੀਗ੍ਰੇਸ਼ਨ ਦੇ ਹੋਰ ਕੰਮਾਂ ਦੇ ਉੱਤੇ ਜਿਹੜਾ ਵਰਤਿਆ ਜਾ ਰਿਹਾ, ਜਿਸ ਕਰਕੇ ਉੱਥੇ ਦੀਆਂ ਜਿਹੜੀਆਂ ਲੇਨਸ ਆ ਕਈ ਬੰਦ ਸੀਗੀਆਂ ਅਤੇ ਕਈਆਂ ਦੇ ਉੱਤੇ ਬਹੁਤ ਲੰਬੀਆਂ ਜਿਹੜੀਆਂ ਲਾਈਨਾਂ ਆ ਉਹ ਰੱਖੀਆਂ ਗਈਆਂ ਹੋਈਆਂ ਆ। ਸੋ ਇਹ ਕਹਿੰਦੇ ਆ ਵੀ ਹੁਣ ਇਹ $4.5 ਬਿਲੀਅਨ ਟੌਪ ਆਫ ਦਾ $8 ਬਿਲੀਅਨ ਜਿਹੜੇ ਆ ਰਾਸ਼ਟਰਪਤੀ ਟਰੰਪ ਨੇ ਆਪਣੇ ਬਜਟ ਰਿਕੁਐਸਟ ਦੇ ਵਿੱਚ ਪਹਿਲੋਂ ਜਿਹੜੇ ਆਖੇ ਸੀ ਉਸ ਦੇ ਉੱਤੋਂ ਦੀ ਹੋਰ ਜਿਹੜੇ ਉਹ ਮੰਗੇ ਆ। ਅਤੇ ਇਹੀ ਨਹੀਂ ਅਤੇ $6 ਬਿਲੀਅਨ ਉਹਨਾਂ ਨੇ ਐਮਰਜੈਂਸੀ ਜਿਹੜੀ ਘੋਸ਼ਿਤ ਕਰਕੇ ਫੰਡਿੰਗ ਦੇ ਵਿੱਚ ਜਿਹੜੇ ਆ ਉਹ ਵੀ ਮੰਗੇ ਹੋਏ ਨੇ। ਸੋ ਜਿਹੜੇ ਡੈਮੋਕ੍ਰੇਟਸ ਆ ਇਸ ਨੂੰ ਹੁਣ ਜਿਹੜੀ ਤਿਰਛੀ ਨਜ਼ਰ ਦੇ ਨਾਲ ਜਿਹੜੇ ਉਹ ਦੇਖ ਰਹੇ ਨੇ ਵੀ ਕੀ ਹੈਗਾ ਆ ਇਸ ਚੀਜ਼ ਦੇ ਪਿੱਛੇ, ਅਤੇ ਲੈਟਸ ਸੀ ਜਿਹੜਾ ਆ ਕੀ ਹੋਊਗਾ। ਪਰ ਰਾਸ਼ਟਰਪਤੀ ਟਰੰਪ ਨੇ ਮੈਨੂੰ ਲੱਗਦਾ ਹਰਜੋਤ ਸਿੰਘ ਜੀ 2020 ਦੇ ਲਈ ਇੱਕ ਮੇਨ ਮੁੱਦਾ ਆਲਰੇਡੀ ਚੂਜ਼ ਕਰ ਲਿਆ ਆ ਵੀ ਇਮੀਗ੍ਰੇਸ਼ਨ ਦੇ ਮੁੱਦੇ ਦੇ ਉੱਤੇ ਉਹ ਆਪਣੀ 2020 ਦੀ ਰੀ ਇਲੈਕਸ਼ਨ ਆ ਉਸ ਨੂੰ ਰਨ ਕਰਨਾ ਚਾਹੁੰਦੇ ਨੇ। ਹੁਣ ਬਹੁਤਾ ਵਕਫਾ ਤਾਂ ਰਿਹਾ ਨਹੀਂ ਆ, ਤਕਰੀਬਨ ਇੱਕ ਸਾਲ ਬਾਅਦ ਜਿਹੜੀਆਂ ਪ੍ਰਾਇਮਰੀਜ਼ ਆ ਉਹ ਸ਼ੁਰੂ ਹੋਣ ਜਾ ਰਹੀਆਂ ਨੇ। ਜੀ ਬਿਲਕੁਲ, ਕਿਉਂਕਿ ਇਕੋਨਮੀ ਸਟਰੋਂਗ ਜਾ ਰਹੀ ਆ ਅਤੇ ਇਮੀਗ੍ਰੇਸ਼ਨ ਦਾ ਮੁੱਦਾ ਉਹ ਜਿਹੜਾ ਉਹ ਚੱਕਣਾ ਚਾਹੁੰਦੇ ਆ। ਅਤੇ ਜੇ ਇਮੀਗ੍ਰੇਸ਼ਨ ਦੀ ਗੱਲ ਕਰਦੇ ਜਾਈਏ, ਨਵੀਂ ਰਿਪੋਰਟ ਜਿਹੜੀ ਆ ਰਹੀ ਹੈ ਕਹਿੰਦੇ ਵੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਹੁਣ ਜਿਹੜਾ ਵੀਜ਼ਾ ਓਵਰਸਟੇ ਪ੍ਰੋਗਰਾਮ ਆ ਉਹਦੇ 'ਤੇ ਸਟ੍ਰਿਕਟ ਹੋਣਾ ਸ਼ੁਰੂ ਕਰ ਦਿੱਤਾ ਆ। ਉन्हीं ਮੁਲਕਾਂ ਦੇ ਨਾਮ ਕੱਢ ਲਏ ਆ ਜਿਹੜੇ ਮੁਲਕਾਂ ਦੇ ਲੋਕ ਵਿਜ਼ਿਟ ਕਰਨ ਆਉਂਦੇ ਹੈਗੇ USA ਦੇ ਵਿੱਚ ਅਤੇ ਮੁੜ ਕੇ ਵਾਪਸ ਨਹੀਂ ਜਾਂਦੇ ਹੈਗੇ। ਸਾਊਥ ਅਫਰੀਕਨ ਕੰਟਰੀਜ਼ ਦੇ ਕਾਫੀ ਮੁਲਕ ਉਹਨਾਂ ਦੇ ਵਿੱਚ ਆਏ ਹੈਗੇ ਆ, ਅਤੇ ਸਭ ਤੋਂ ਵੱਧ ਅੱਖ ਉਹਨਾਂ ਨੇ ਸਟੂਡੈਂਟਸ ਦੇ ਉੱਤੇ ਰੱਖੀ ਹੈਗੀ ਆ ਕਿ ਬਹੁਤ ਸਾਰੇ ਜਿਹੜੇ ਸਟੂਡੈਂਟਸ ਆ ਜਦੋਂ US ਦੇ ਵਿੱਚ ਵੀਜ਼ਾ ਲੈ ਕੇ ਆਉਂਦੇ ਆ ਅਤੇ ਉਹ ਵਾਪਸ ਆਪਣੇ ਮੁਲਕਾਂ ਨੂੰ ਨਹੀਂ ਜਾਂਦੇ। ਸੋ ਉਸੇ ਬੇਸ ਦੇ ਉੱਤੇ ਉਹ ਕਹਿੰਦੇ ਵੀ ਜਦੋਂ ਤੁਸੀਂ ਈਵਨ ਤੁਹਾਡੇ ਵੀਜ਼ਾ ਵੀ ਲੱਗਾ ਹੋਇਆ 10 ਸਾਲਾਂ ਦਾ ਲੱਗਿਆ ਉਹ ਜ਼ਰੂਰੀ ਨਹੀਂ ਵੀ ਉਹ ਤੁਹਾਨੂੰ ਐਂਟਰ ਹੋਣ ਦੇਣ। ਕੱਲ੍ਹ ਵੀ ਸਾਨੂੰ ਕਿਸੇ ਸਰੋਤੇ ਦੀ ਕਾਲ ਆਈ ਸੀ ਵੀ ਕਿਸ ਤਰ੍ਹਾਂ ਉਹਨਾਂ ਦੀ ਇੱਕ ਫੈਮਿਲੀ ਆਈ ਅਤੇ ਇੱਕ ਜਿਹੜੀ ਬੀਬੀ ਸੀ ਉਹਨੂੰ ਐਂਟਰ ਨਹੀਂ ਹੋਣ ਦਿੱਤਾ, ਪਰ ਬਾਕੀ ਪਰਿਵਾਰ ਨੂੰ ਨਹੀਂ ਜਿਹੜਾ ਆ ਐਂਟਰ ਹੋਣ ਦੇ ਦਿੱਤਾ। ਸੋ ਹੁਣ ਏਅਰਪੋਰਟਸ ਦੇ ਉੱਤੇ ਵੀ ਜਿਹੜਾ ਵਿਜ਼ਟਰ ਵੀਜ਼ੇ ਵਾਲਾ ਜਿਹੜਾ ਪ੍ਰੋਗਰਾਮ ਆ ਉਹਦੇ ਅਧੀਨ ਕਾਫੀ ਜਿਹੜੀ ਆ ਸਖਤੀ ਹੋਊਗੀ। ਜੀ ਬਿਲਕੁਲ। ਸੋ ਖਾਸ ਕਰਕੇ ਜਿਹੜੇ ਤੁਹਾਡੇ ਕੋਈ ਵੀ ਦੋਸਤ ਮਿੱਤਰ ਰਿਸ਼ਤੇਦਾਰ ਜਿਹੜੇ ਉਹ ਆ ਰਹੇ ਆ ਉਹਨਾਂ ਨੂੰ ਇਹ ਜ਼ਰੂਰ ਹਦਾਇਤ ਦੇ ਕੇ ਤੁਸੀਂ ਤੋਰੋ ਵੀ ਭਾਈ ਜਿਹੜੇ ਸਵਾਲ ਤੁਹਾਨੂੰ ਉੱਥੇ ਪੁੱਛੇ ਜਾ ਸਕਦੇ ਆ ਵੀ ਉਹਨਾਂ ਦਾ ਤੁਹਾਨੂੰ ਕੀ ਜਿਹੜਾ ਜਵਾਬ ਤੁਹਾਡੇ ਕੋਲ ਹੋਣਾ ਚਾਹੀਦਾ ਆ। ਇੱਕ ਹੋਰ ਰੀਸੈਂਟਲੀ ਆਇਆ ਜਿਹੜੇ ਖਾਸ ਕਰਕੇ ਲੁਫਥਾਂਸਾ ਦੇ ਆ ਰਹੇ, ਕਹਿੰਦੇ ਲੁਫਥਾਂਸਾ ਵਾਲਿਆਂ ਨੂੰ ਵਿਸ਼ੇਸ਼ ਤੌਰ ਦੇ ਉੱਤੇ ਉੱਥੇ ਜਿੰਨੇ ਵੀ ਅਮਰੀਕੀ ਜਾ ਰਹੇ ਹੁੰਦੇ ਅਮਰੀਕਾ ਨੂੰ, ਅਮਰੀਕਨ ਵੀਜ਼ਾ ਵਾਲੇ, ਉਹਨਾਂ ਦੀ ਵਿਸ਼ੇਸ਼ ਸਪੈਸ਼ਲ ਸਕਰੀਨਿੰਗ ਜਿਹੜੀ ਆ ਉਹ ਕੀਤੀ ਜਾ ਰਹੀ ਆ। ਲੁਫਥਾਂਸਾ ਵਾਲਿਆਂ ਨੇ ਬੜੀ ਸਖਤੀ ਜਿਹੜੀ ਇਸ ਟਾਈਮ
ਰੱਖੀ ਹੋਈ ਆ, ਜਿਹੜੇ ਵੀ ਉਹਨਾਂ ਦੀ ਫਲਾਈਟ ਦੇ ਜ਼ਰੀਏ ਆ ਰਹੇ ਹੁੰਦੇ ਆ। ਬਾਕੀ ਇੱਥੇ ਆ ਕੇ ਤਾਂ ਜਿਹੜੇ ਇਮੀਗ੍ਰੇਸ਼ਨ ਆਫਿਸਰਸ ਹੁੰਦੇ ਆ ਉਹਨਾਂ ਨੇ ਆਪਣੇ ਜਿਹੜੇ ਸਵਾਲ ਆ ਉਹ ਪੁੱਛਣੇ ਆ। ਉਹਨਾਂ ਦਾ ਦੇਖੋ ਰੋਜ਼ਾਨਾ ਦਾ ਕੰਮ ਆ, ਉਹ ਰੋਜ਼ ਹਜ਼ਾਰਾਂ ਹੀ ਲੋਕਾਂ ਨੂੰ ਫੇਸ ਕਰਦੇ ਨੇ, ਉਹਨਾਂ ਦੇ ਸਵਾਲ ਜਵਾਬ ਦੇਖਦੇ ਨੇ, ਉਹ ਚਿਹਰੇ ਦੇ ਹਾਵ ਭਾਵ ਪੜ੍ਹ ਲੈਂਦੇ ਨੇ ਵੀ ਬੰਦਾ ਕਿੱਦਾਂ ਦੀ ਨੀਤ ਦੇ ਨਾਲ ਜਿਹੜਾ ਇੱਧਰ ਆ ਰਿਹਾ ਹੈਗਾ ਆ। ਸੋ ਕਈ ਵਾਰੀ ਉੱਥੋਂ ਵੀ ਵਾਪਸ ਤੋਰ ਦਿੱਤੇ ਜਾਂਦੇ ਨੇ। ਬੰਦਾ ਕਈ ਵਾਰੀ ਸੋਚਦਾ ਵੀ ਲੱਗ ਗਿਆ ਵੀਜ਼ਾ, ਹੁਣ ਆਪਾਂ ਪਹੁੰਚ ਜਾਣਾ, ਪਰ ਅਜੇ ਇੱਕ ਹੋਰ ਅੜਚਨ ਜਿਹੜੀ ਆ ਉਹ ਹੁੰਦੀ ਆ। ਸੋ ਕਿੱਥੇ ਜਾਣਾ ਆ, ਤੁਹਾਨੂੰ ਐਡਰੈਸ ਵਗੈਰਾ, ਫੋਨ ਨੰਬਰ, ਕਿਸ ਕੰਮ ਨੂੰ ਤੁਸੀਂ ਇੱਥੇ ਆ ਰਹੇ ਹੋ, ਤੁਹਾਨੂੰ ਸਾਰਾ ਕੁਛ ਜਿਹੜਾ ਉਹ ਪਤਾ ਹੋਣਾ ਚਾਹੀਦਾ ਆ। ਕਈ ਵਾਰੀ ਬੰਦਾ ਸੋਚਦਾ ਨਾ ਵੀ ਮਾਮੂਲੀ ਜੀ ਗੱਲ ਆ, ਤੇ ਉਹ ਮਾਮੂਲੀ ਜੀ ਗੱਲ ਜਿਹੜੀ ਗਲੇ ਦੀ ਹੱਡੀ ਜਿਹੜੀ ਉਹ ਬਣ ਸਕਦੀ ਆ। ਸੋ ਪਲੀਜ਼ ਤੁਹਾਨੂੰ ਆਪਣਾ ਜਿਹੜਾ ਆ ਉਹ ਤਿਆਰੀ ਕਰਕੇ ਆਓ, ਤੁਹਾਨੂੰ ਸਾਰੇ ਜਿਹੜੇ ਸਵਾਲਾਂ ਜਵਾਬਾਂ ਦਾ ਪਤਾ ਹੋਣਾ ਚਾਹੀਦਾ ਆ। ਜਿੰਨੀ ਕੁ ਅੰਗਰੇਜ਼ੀ ਆਉਂਦੀ ਉਨੀ ਕੁ ਜਿਹੜੀ ਹੈ ਠੀਕ ਤਰੀਕੇ ਦੇ ਨਾਲ ਉੱਥੇ ਬੋਲਣ ਦੀ ਜਿਹੜੀ ਉੱਥੇ ਜ਼ਰੂਰ ਕੋਸ਼ਿਸ਼ ਕੀਤੀ ਜਾਵੇ। ਸੋ ਬਿਲਕੁਲ ਆਪਾਂ ਐਗਜ਼ਾਮਪਲ ਦੇ ਦਿੰਦੇ, ਜਿੱਦਾਂ ਕਈ ਵਾਰੀ ਕੀ ਆ ਵੀ ਤੁਸੀਂ ਵਿਜ਼ਟਰ ਵੀਜ਼ਾ ਲੱਗਾ ਆ, ਇੱਥੇ ਆਉਂਦੇ ਆ ਕਿਸੇ ਦਾ ਵਿਆਹ ਅਟੈਂਡ ਕਰਨ, ਤੇ ਉਹ ਪੁੱਛਦੇ ਆ ਵੀ ਤੁਸੀਂ ਕਿੰਨਾ ਚਿਰ ਰਹਿਣਾ, ਤੇ ਤੁਸੀਂ ਕਹਿ ਦਿੰਦੇ ਜੀ 4 ਕੁ ਮਹੀਨੇ ਰਹਿਣਾ ਆ। ਸੋ ਸਸਪੈਕਟ ਕਰ ਸਕਦੇ ਵੀ ਵਿਆਹ ਤਾਂ 2-4 ਦਿਨ ਦੀ ਗੱਲ ਹੁੰਦੀ, ਬਾਕੀ 4 ਮਹੀਨੇ ਤੁਸੀਂ ਕੀ ਕਰਨਾ ਹੈਗਾ ਆ। ਸੋ ਕਈ ਵਾਰੀ ਕੀ ਹੁੰਦੇ ਆ ਬੰਦੇ ਜਿਹੜੇ ਸਮਾਰਟ ਹੁੰਦੇ, ਉਹ ਕਹਿੰਦੇ ਵੀ ਨਹੀਂ ਸਾਨੂੰ ਤਾਂ 2 ਵੀਕ ਲਈ ਚਾਹੀਦਾ, ਪਰ ਯੂਜ਼ਲੀ ਵੀਜ਼ਾ ਉਹ 6 ਮਹੀਨੇ ਦਾ ਲਾ ਦਿੰਦੇ ਆ। ਡਿਪੈਂਡ ਕਰਦਾ ਹੈ ਉਸ ਆਫਿਸਰ ਦੇ ਉੱਤੇ, ਕੋਈ ਜ਼ਰੂਰੀ ਨਹੀਂ ਹੈ। ਪਰ ਜੇ ਤੁਸੀਂ ਪਹਿਲੇ ਹੀ ਇੰਨਾ ਮੰਗੋਗੇ ਤੇ ਉਹਨਾਂ ਨੂੰ ਸ਼ੱਕ ਹੋਊਗੀ ਵੀ ਕਿਤੇ ਬੰਦੇ ਨੇ ਕੰਮ ਤਾਂ ਨਹੀਂ ਕਰਨਾ ਇੱਥੇ। ਕਈ ਵਾਰੀ ਇਹ ਵੀ ਹੁੰਦਾ ਹਰਜੋਤ ਸਿੰਘ ਜੀ ਵੀ ਆਪਣੇ ਪਲਾਨ ਤੁਸੀਂ ਜੇ ਦੱਸ ਦਿਓ ਵੀ ਹਾਂ ਮੈਂ ਘੁੰਮਣਾ ਫਿਰਨਾ ਵੀ ਆ, ਮੈਂ ਆਹ ਲੋਕੇਸ਼ਨਸ ਜਿਹੜੀਆਂ ਦੇਖਣੀਆਂ, ਵੀ ਸੈਨ ਫਰਾਂਸਿਸਕੋ ਦੇਖਣਾ ਆ, ਕੋਈ ਨੈਸ਼ਨਲ ਪਾਰਕ ਦੇ ਵਿੱਚ ਘੁੰਮਣਾ ਆ, ਇਹ ਕਰਨਾ ਆ, ਉਹ ਕਰਨਾ ਆ। ਸੋ ਇਹ ਸਾਰਾ ਕੁਛ ਬੰਦੇ ਨੂੰ ਪਤਾ ਹੋਣਾ ਚਾਹੀਦਾ ਐਟਲੀਸਟ ਵੀ ਤੁਸੀਂ ਕੀ ਕਰਨਾ ਇੱਥੇ ਜਿਹੜਾ ਉਹ ਚਾਹੁੰਦੇ ਹੋ, ਤਾਂ ਜੋ ਤੁਸੀਂ ਇੱਥੇ ਆ ਰਹੇ ਆ ਤੁਹਾਨੂੰ ਬਹੁਤੀ ਔਖਿਆਈ ਨਾ ਹੋਵੇ। ਬਾਕੀ ਫਿਰ ਉਹੀ ਇਨ ਦੀ ਐਂਡ ਇਮੀਗ੍ਰੇਸ਼ਨ ਅਫਸਰ ਦੇ ਉੱਤੇ ਡਿਪੈਂਡ ਕਰਦਾ ਆ, ਉਹਦੇ ਨਾਲ ਤੁਹਾਡੀ ਕਿੱਦਾਂ ਦੀ ਗੱਲਬਾਤ ਹੋਈ, ਉਹਨੇ ਕੀ ਜਿਹੜਾ ਉਸ ਦਾ ਭਾਵ ਜਿਹੜਾ ਆ ਉਹ ਸਮਝਿਆ। ਉੱਥੇ ਕਈ ਵਾਰੀ ਬਹੁਤਾ ਚਲਾਕ ਬਣਨ ਦੀ ਬੰਦਾ ਜੇ ਕੋਸ਼ਿਸ਼ ਕਰਦਾ ਆ ਤਾਂ ਉਹ ਪੜ੍ਹ ਲੈਂਦੇ ਨੇ ਉਹ ਸਾਰੀਆਂ ਚੀਜ਼ਾਂ। ਸੋ ਧਿਆਨ ਰੱਖਣ ਦੀ ਜ਼ਰੂਰਤ ਆ। ਪਰ ਇਹ ਤਾਂ ਡੈਫੀਨੇਟਲੀ ਗੱਲ ਹੈਗੀ ਆ ਵੀ ਜਿਹੜਾ ਵੀਜ਼ਾ ਓਵਰਸਟੇ ਤੋਂ ਬਹੁਤ ਜ਼ਿਆਦਾ ਜਿਹੜਾ ਪੀੜਤ ਹੈਗਾ ਆ ਅਮਰੀਕਾ, ਉਹਨੇ ਲੋਕ ਜਿਹੜੇ ਆ ਬਾਰਡਰ ਨਹੀਂ ਟੱਪਦੇ ਜਿੰਨੇ ਰੋਜ਼ਾਨਾ ਇੱਥੇ ਵੀਜ਼ੇ ਦੇ ਜ਼ਰੀਏ ਆ ਕੇ ਇੱਥੇ ਓਵਰਸਟੇ ਕਰਦੇ ਨੇ ਤੇ ਗੈਰ ਕਾਨੂੰਨੀ ਢੰਗ ਦੇ ਨਾਲ ਅਮਰੀਕਾ ਦੇ ਵਿੱਚ ਰਹਿ ਰਹੇ ਨੇ। ਇਸ ਦੇ ਵਿੱਚ ਕੋਈ ਦੋ ਰਾਵਾਂ ਨਹੀਂ। ਇਹਨਾਂ ਦੀਆਂ ਸਾਰੀਆਂ ਰਿਪੋਰਟਾਂ ਸਰਕਾਰ ਦੀਆਂ ਇਹੀ ਦਰਸਾਉਂਦੀਆਂ ਨੇ। ਪਰ ਕਿਉਂਕਿ ਜਿਹੜੀ ਚੀਜ਼ ਨਜ਼ਰ ਆਉਂਦੀ ਹੈ ਜ਼ਿਆਦਾ, ਜਿਹੜੀ ਕਿ ਬਾਰਡਰ ਆ, ਅਤੇ ਉਸ ਦਾ ਜਿਹੜਾ ਹਊਆ ਅਤੇ ਉਸ ਦਾ ਜਿਹੜਾ ਪੋਲੀਟੀਕਲ ਇੱਕ ਕਹਿ ਲਓ ਵੀ ਉਹ ਚੀਜ਼ ਬਣ ਜਾਂਦੀ ਆ, ਇਸ਼ੂ ਉਹ ਬਣ ਜਾਂਦਾ ਆ। ਸੋ ਉਹੀ ਇਸ਼ੂ ਜਿਹੜਾ ਬਣਿਆ ਹੋਇਆ ਆ। ਪਰ ਇਹ ਨਾ ਸੋਚੋ ਵੀ ਜਿਹੜਾ ਕੋਈ ਵੀਜ਼ਾ ਓਵਰਸਟੇ ਕਰ ਰਿਹਾ ਅਤੇ ਉਸ ਦੇ ਉੱਤੇ ਕਦੀ ਕੋਈ ਕਾਰਵਾਈ ਜਿਹੜੀ ਨਹੀਂ ਹੋਊਗੀ। ਅਤੇ ਜਿੱਦਾਂ ਦੇ ਇਸ ਪ੍ਰਸ਼ਾਸਨ ਨੇ ਕਦਮ ਆਲਰੇਡੀ ਚੁੱਕੇ ਹੋਏ ਨੇ, ਅਤੇ ਹੋ ਸਕਦਾ ਵੀ ਉਸ ਦੇ ਉੱਤੇ ਵੀ ਕੋਈ ਸਖਤ ਕਾਰਵਾਈ ਜਿਹੜੀ ਕਰ ਸਕਦੇ। ਵੈਸੇ ਇਹ ਨਹੀਂ ਕੇਸ ਉਹ ਸਖਤ ਤਾਂ ਹੈਗੀ ਆ ਵੀ ਜੇ ਤੁਸੀਂ ਫੜੇ ਜਾਂਦੇ ਤਾਂ ਬਾਅਦ ਦੁਬਾਰਾ ਤੁਹਾਡਾ ਕਈ ਵਾਰੀ ਵੀਜ਼ਾ ਵੀ ਜਿਹੜਾ ਉਹ ਕੈਂਸਲ ਕਰ ਦਿੱਤਾ ਜਾਂਦਾ ਵੀ ਜੇ ਤੁਸੀਂ ਲੇਟ ਜਾਂਦੇ ਆ ਵਿਦਆਊਟ ਐਨੀ ਪਰਮਿਸ਼ਨ ਤੁਸੀਂ ਇੱਥੇ ਵੀਜ਼ਾ ਓਵਰਸਟੇ ਕਰ ਰਹੇ ਹੋ ਤਾਂ। ਸੋ ਬਿਲਕੁਲ ਕਹਿੰਦੇ ਫਿਲੀਪਾਈਨਸ ਤੇ ਡੋਮਿਨਿਕ ਰਿਪਬਲਿਕ ਦੇ ਜਿਹੜੇ ਨੈਸ਼ਨਲਸ ਹੈਗੇ ਆ, ਜਦੋਂ ਉਹ H2 ਵੀ ਟੈਂਪਰੇਰੀ ਵਰਕ ਵੀਜ਼ਾ ਤੇ ਆਉਂਦੇ ਆ ਤੇ ਸਭ ਤੋਂ ਜ਼ਿਆਦਾ ਉਹਨਾਂ ਦਾ ਹਾਈਐਸਟ ਓਵਰਸਟੇ ਰੇਟ ਆ, ਮੁੜ ਕੇ ਫਿਰ ਜਾਂਦੇ ਨਹੀਂ ਹੈ। ਤੇ ਹੁਣ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਦੋਨੇ ਹੀ ਮੁਲਕਾਂ ਨੂੰ ਇੱਕ ਤਰ੍ਹਾਂ ਨਾਲ ਆਪਣੀ ਰਿਡਾਰ ਤੇ ਲੈ ਆਂਦਾ। ਇਸੇ ਤਰ੍ਹਾਂ ਨਾਈਜੀਰੀਆ ਜਿਹੜਾ ਕੰਟਰੀ ਹੈਗਾ ਆ ਉਹਨੂੰ ਰਿਡਾਰ ਤੇ ਲਿਆਂਦਾ। ਉੱਥੇ ਦੇ ਵੀ ਕਹਿੰਦੇ ਭਈ ਓਵਰਸਟੇ ਰੇਟ ਜਿਹੜਾ 2014 ਦੇ ਵਿੱਚ 3.5% ਸੀ, ਜਿਹੜਾ ਕਿ ਹੁਣ ਵੱਧ ਕੇ 15.18% ਹੋ ਗਿਆ। ਦੇਖੋ, ਸੋ ਉਹ 400% ਜ਼ਿਆਦਾ। ਤੇ ਹੁਣ ਉਹ ਕਹਿੰਦੇ ਵੀ ਨਹੀਂ, ਅਸੀਂ ਹੁਣ ਚਾਹੇ ਵੀਜ਼ਾ ਲੱਗਾ ਵੀ ਹੋਵੇ ਉਹਨਾਂ ਮੁਲਕਾਂ ਤੋਂ, ਤੇ ਇੱਥੇ ਜਦੋਂ ਐਂਟਰੀ ਹੋਣੀ ਆ ਉਹ ਬਹੁਤ ਸਟ੍ਰਿਕਟ ਹੋਊਗੀ। ਸੋ ਬਿਲਕੁਲ, ਇੱਕ ਤਾਂ ਉੱਥੇ ਉਹ ਪਹਿਲਾਂ ਵੀਜ਼ਾ ਦੇਣੇ ਵੀ ਘੱਟ ਕਰਨਗੇ ਵੀ ਉਹਨਾਂ ਨੂੰ ਪਤਾ ਵੀ ਇਸ ਮੁਲਕ ਦੇ ਲੋਕ ਆਉਂਦੇ ਨੇ ਤੇ ਫਿਰ ਵਾਪਸ ਨਹੀਂ ਜਾਂਦੇ, ਉਹ ਵੀਜ਼ਾ ਵੀ ਘਟਾਉਣਗੇ। ਸੋ ਇੱਕ ਜਾਣੇ ਨੇ ਜਿਹੜਾ ਵੀਜ਼ਾ ਓਵਰਸਟੇ ਕੀਤਾ, ਕਈਆਂ ਦੇ ਜਾਂ ਕਹਿ ਲਓ ਢਿੱਡ 'ਤੇ ਲੱਤ ਮਾਰਨ ਵਾਲੀ ਗੱਲ ਉਹ ਹੋ ਜਾਂਦੀ ਆ। ਅਤੇ ਇਹ ਤਾਂ ਦੇਖੋ ਹਰ ਇੱਕ ਮੁਲਕ ਨੂੰ ਇਖਤਿਆਰ ਹੈਗਾ ਆ ਆਪੋ ਆਪਣੀ ਜਿਹੜੇ ਇਹਨਾਂ ਰੂਲਸ ਆ ਉਹਨਾਂ ਨੂੰ ਸਖਤੀ ਦੇ ਨਾਲ ਲਾਗੂ ਕਰਨ ਦਾ। ਜੀ, ਅਗਲੀ ਜਿਹੜੀ ਆ ਹਰਜੋਤ ਸਿੰਘ ਜੀ ਆਪਾਂ ਖਬਰ ਦੇ ਉੱਤੇ ਨਜ਼ਰ ਮਾਰਦੇ ਹਾਂ। ਜੂਲੀਅਨ ਅਸਾਂਜ, ਜਿਸ ਨੂੰ ਬੀਤੇ ਦਿਨੀ ਐਕਵਾਡੋਰ ਦੀ ਅੰਬੈਸੀ ਦੇ ਬਾਹਰ UK ਦੇ ਵਿੱਚ ਜਿਹੜਾ ਗ੍ਰਿਫਤਾਰ ਕਰ ਲਿਆ ਗਿਆ ਸੀ। ਬ੍ਰਿਟਿਸ਼ ਇੱਕ ਜੱਜ ਜਿਹੜੇ ਆ ਉਹਨਾਂ ਨੇ ਜੂਲੀਅਨ ਅਸਾਂਜ ਨੂੰ 50 ਵੀਕ ਦੀ ਜਿਹੜੀ ਆ 50 ਹਫ਼ਤਿਆਂ ਦੀ ਸਜ਼ਾ ਜਿਹੜੀ ਆ ਉਹ ਸੁਣਾਈ ਆ। ਉਸ ਦੇ ਪਿੱਛੇ ਇਹੀ ਸੀਗਾ ਵੀ ਜਿਹੜੀ ਇਸਨੇ ਆਪਣੀ ਬੇਲ ਆ ਉਹ
ਜੰਪ ਜਿਹੜੀ ਉਹ ਕੀਤੀ ਸੀਗੀ। ਸੋ ਇਸ ਤਰੀਕੇ ਦੇ ਨਾਲ 47 ਸਾਲਾਂ ਦਾ ਜੂਲੀਅਨ ਅਸਾਂਜ, ਅਜੇ ਵੀ ਇਸ ਦੀ ਬਹੁਤ ਜ਼ਿਆਦਾ ਜਿਹੜੀ ਫੋਲੋਇੰਗ ਆ ਉਹ ਦਿਖਦੀ ਆ ਵੀ ਅਜੇ ਵੀ ਉਸ ਕਹਿੰਦੇ ਵੀ ਉਸ ਦੇ ਬਾਹਰ ਫਰੀ ਜੂਲੀਅਨ ਅਸਾਂਜ ਦੇ ਨਾਅਰੇ ਜਿਹੜੇ ਆ ਉਹ ਲਾਏ ਜਾ ਰਹੇ ਸੀਗੇ। ਸੋ ਨਾਲ ਦੇ ਨਾਲ ਜਿਹੜੇ ਪ੍ਰੋਟੈਸਟਰ ਸੀ ਕਹਿੰਦੇ ਮੇਨ ਸਟ੍ਰੀਮ ਮੀਡੀਆ ਨੂੰ ਕ੍ਰਿਟੀਸਾਈਜ਼ ਜਿਹੜੇ ਆ ਉਹ ਕਰ ਰਹੇ ਸੀਗੇ ਵੀ ਉਹ ਕਿਸ ਤਰੀਕੇ ਦੇ ਨਾਲ ਜੂਲੀਅਨ ਅਸਾਂਜ ਨੂੰ ਇੱਕ ਬੈਡ ਤਰੀਕੇ ਦੇ ਨਾਲ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆ। ਕਹਿੰਦੇ ਵੀ ਜੂਲੀਅਨ ਅਸਾਂਜ ਨੇ ਬਹੁਤ ਸਾਰੇ ਮੁਲਕਾਂ ਦੇ ਜਿਹੜੇ ਕਾਲੇ ਚਿੱਠੇ ਆ ਉਹ ਸਾਰਿਆਂ ਦੇ ਸਾਹਮਣੇ ਪੇਸ਼ ਕੀਤੇ ਆ ਵੀ ਪਰਦੇ ਪਿੱਛੇ ਕੀ ਕੁਛ ਕਿੱਦਾਂ ਦੀਆਂ ਹਰਕਤਾਂ ਉਹ ਕਰਦੇ ਨੇ। ਜੀ, ਅਗਲੀ ਖਬਰ ਵੱਲ ਚਲੀਏ। ਵੈਨਜ਼ੂਏਲਾ ਦੇ ਵਿੱਚ ਜਿਹੜੇ ਸਾਡੇ ਸੈਕਟਰੀ ਆਫ ਸਟੇਟ ਆ ਮਾਈਕ ਪੋਂਪੇਓ, ਉਹਨਾਂ ਨੇ ਕਿਹਾ ਵੀ ਮਿਲਟਰੀ ਐਕਸ਼ਨ ਹੋ ਸਕਦਾ ਹੈਗਾ ਆ ਤੇ ਇੱਕ ਤਰ੍ਹਾਂ ਨਾਲ ਕਹਿੰਦੇ USA ਦੀ ਤਿਆਰੀ ਵੀ ਚੱਲ ਰਹੀ ਹੈਗੀ ਆ। ਮਾਈਕ ਪੋਂਪੀਓ ਨੇ ਇਹ ਕਿਹਾ ਆ ਵੀ ਜਿਹੜਾ ਉੱਥੇ ਦਾ ਪ੍ਰੈਜ਼ੀਡੈਂਟ ਮਡੂਰੋ ਆ ਉਸ ਨੇ ਇੱਕ ਟਾਈਮ ਦੇ ਉੱਤੇ ਆਪਣਾ ਮਨ ਬਣਾ ਲਿਆ ਸੀ ਵੀ ਉਹ ਮੁਲਕ ਛੱਡ ਕੇ ਕਿਊਬਾ ਨੂੰ ਚਲਾ ਜਾਏਗਾ, ਪਰ ਰਸ਼ੀਆ ਵਾਲਿਆਂ ਨੇ ਕਹਿੰਦੇ ਇੰਟਰਫੀਰੈਂਸ ਕਰਕੇ ਉਹਨੂੰ ਕਿਹਾ ਵੀ ਨਹੀਂ ਤੂੰ ਟਿਕਿਆ ਰਹਿ, ਆਰਾਮ ਨਾਲ ਕੁਛ ਨਹੀਂ ਹੁੰਦਾ। ਸੋ ਰਸ਼ੀਆ ਨੇ ਕਹਿੰਦੇ ਪੂਰੀ ਉਹਦੀ ਜਿਹੜੀ ਸਪੋਰਟ ਕੀਤੀ ਹੈਗੀ ਆ। ਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹ ਕਹਿੰਦੇ ਬੜੇ ਕ੍ਰਿਸਟਲ ਕਲੀਅਰ ਆ ਤੇ ਕਹਿੰਦੇ ਵੀ ਮਿਲਟਰੀ ਐਕਸ਼ਨ ਪੋਸੀਬਲ ਹੈਗਾ ਆ ਜੇ ਉੱਥੇ ਬਲੱਡ ਬਾਥ ਹੁੰਦਾ ਆ, ਜੇ ਕਿਸੇ ਤਰ੍ਹਾਂ ਦੀ ਮਰਮਰੀਆ ਜ਼ਿਆਦਾ ਹੁੰਦਾ ਹੈਗਾ ਆ। ਤੇ ਦੋਨਾਂ ਹੀ ਜਿਹੜੇ ਇੱਕ ਪ੍ਰੈਜ਼ੀਡੈਂਟ ਮਡੂਰੋ ਤੇ ਦੂਜਾ ਜਿਹੜੇ ਗੁਆਇਡੋ ਹੈਗੇ, ਦੋਨਾਂ ਵੱਲੋਂ ਜਿਹੜੇ ਆ ਵੱਡੇ ਵੱਡੇ ਪ੍ਰੋਟੈਸਟ ਉੱਥੇ ਕੀਤੇ ਜਾ ਰਹੇ ਆ, ਲੋਕ ਇਕੱਠੇ ਹੋ ਰਹੇ ਹੈਗੇ ਆ ਬਹੁਤ ਵੱਡੀ ਗਿਣਤੀ ਦੇ ਵਿੱਚ। ਤੇ USA ਜਿਹੜਾ ਆ ਉਹ ਪੂਰੀ ਤਿਆਰੀ ਦੇ ਵਿੱਚ ਹੈਗਾ ਆ, ਪਰ ਕਈ ਲੋਕ ਇਹ ਵੀ ਸੋਚ ਰਹੇ ਆ ਵੀ ਜੇ USA ਨੇ ਇੰਟਰਫੀਰੈਂਸ ਕੀਤੀ ਤਾਂ ਜਿਹੜੀ ਗੁਆਇਡੋ ਹੈਗਾ ਆ, ਯੁਆਨ ਗੁਆਇਡੋ, ਉਹਦੀ ਜਿਹੜੀ ਇੰਟਰਨੈਸ਼ਨਲ ਸਪੋਰਟ ਜਿਹੜੀ ਆ ਉਹ ਘਟ ਸਕਦੀ ਆ। ਤੇ ਯੁਆਨ ਗੁਆਇਡੋ ਨੇ ਇਹ ਵੀ ਇਹ ਕਿਹਾ ਵੀ US ਨੂੰ ਮਿਲਟਰੀ ਵਾਈਜ਼ ਨਹੀਂ ਉਹਦੇ ਵਿੱਚ ਐਂਟਰ ਹੋਣਾ ਚਾਹੀਦਾ ਜੀ। ਪਰ ਲੱਗਦਾ ਆ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਕਾਫੀ ਅਪਹੇਵਲ ਜਿਹੜਾ ਆ ਉੱਥੇ ਵੈਨਜ਼ੂਏਲਾ 'ਚ ਹੋਣ ਜਾ ਰਿਹਾ ਹੈਗਾ ਆ। ਬਿਲਕੁਲ ਜੀ, ਜਿਹੜੇ ਮਾਈਕ ਪੋਂਪੇਓ ਨੇ ਜਿੱਦਾਂ ਤੁਸੀਂ ਦੱਸਿਆ ਵੀ ਹੈਗੀ ਆ ਤੇ ਉਹ 5000 ਫੌਜੀਆਂ ਵਾਲਾ ਜਿਹੜਾ ਫਿਰ ਇਹਦਾ ਮਤਲਬ ਜਿਹੜੀ ਲਿਖੀ ਸੀ ਨਾ ਉੱਥੇ, ਤੇ ਉਹ ਕਿਤੇ ਨਾ ਕਿਤੇ ਉਹ ਸੰਕੇਤਕ ਗੱਲ ਜਿਹੜੀ ਉਹ ਠੀਕ ਹੁੰਦੀ ਨਜ਼ਰ ਆ ਰਹੀ ਆ। ਤੇ ਕੱਲ੍ਹ ਕਾਫੀ ਜ਼ਿਆਦਾ ਉੱਥੇ ਪ੍ਰੋਟੈਸਟ ਹੋਏ ਤੇ ਹਰਜੋਤ ਸਿੰਘ ਜੀ ਮਿਲਟਰੀ ਦਾ ਇੱਕ ਟਰੱਕ ਜਿਹੜਾ ਕਹਿੰਦੇ ਉੱਥੇ ਪ੍ਰੋਟੈਸਟਰ ਦੇ ਉੱਤੇ ਉਹਨਾਂ ਨੇ ਉਹ ਚਾੜ ਦਿੱਤਾ। ਅਜੇ ਰਿਪੋਰਟਾਂ ਕੋਈ ਪੱਕੀਆਂ ਰਿਪੋਰਟਾਂ ਨਹੀਂ ਆ ਰਹੀਆਂ ਵੀ ਇਸ ਹਿੰਸਾ ਦੇ ਵਿੱਚ ਕੀ ਬਣਿਆ, ਪਰ ਕਈ ਲੋਕਾਂ ਦੇ ਫੱਟੜ ਹੋਣ ਦੀਆਂ ਖਬਰਾਂ ਤਾਂ ਆਈਆਂ ਆ। ਕਿੰਨੇ ਜਾਣੇ ਮਾਰੇ ਗਏ ਜਾਂ ਕੀ ਕੁਛ ਹੋਇਆ ਉਸ ਦੇ ਬਾਰੇ ਅਜੇ ਕੁਛ ਪਤਾ ਨਹੀਂ ਆ, ਪਰ ਇਹ ਲੱਗਦਾ ਵੀ ਆਉਣ ਵਾਲੇ ਕਈ ਦਿਨਾਂ ਤੱਕ ਉੱਥੇ ਇੱਦਾਂ ਹੀ ਹਿੰਸਕ ਰੂਪ ਜਿਹੜੇ ਆ ਉਹ ਰਹਿਣਗੇ, ਕਿਉਂਕਿ ਮਿਲਟਰੀ ਦਾ ਕੁਛ ਹਿੱਸਾ ਜਿਹੜਾ ਆ ਉਹ ਮਡੂਰੋ ਦਾ ਸਾਥ ਦੇ ਰਿਹਾ ਹੈ ਤੇ ਕੁਛ ਜਿਹੜੇ ਆ ਯੁਆਨ ਗੁਆਇਡੋ ਉਸ ਦਾ ਸਾਥ ਜਿਹੜੇ ਦੇ ਰਹੇ ਆ, ਜਿਹੜਾ ਓਪੋਜੀਸ਼ਨ ਲੀਡਰ ਹੈਗਾ ਆ। ਸੋ ਕਰੋ ਜਾਂ ਮਰੋ ਵਾਲੀ ਸਥਿਤੀ ਕਹਿੰਦਾ ਆ ਗੁਆਨ ਆਇਡੋ ਜਿਹੜਾ ਉਹ ਕਹਿ ਰਿਹਾ ਆ ਵੀ ਉਹ ਹੈਗਾ ਆ। ਸੋ ਲੈਟਸ ਸੀ ਜਿਹੜਾ ਉੱਥੇ ਹੁਣ ਕੀ ਬਣਦਾ, ਪਰ ਅਮਰੀਕਾ ਕਿਤੇ ਨਾ ਕਿਤੇ ਰੈਡੀ ਆ ਆਪਣਾ ਫੌਜੀ ਕਾਰਵਾਈ ਵੈਨੇਜ਼ੁਏਲਾ ਦੇ ਉੱਤੇ ਕਰਨ ਦੇ ਲਈ। ਹੁਣ ਮਿਡਲ ਈਸਟ ਦੇ ਜਿਹੜੇ ਤੇਲ ਨੂੰ ਲੈ ਕੇ ਤਾਂ ਰੌਲਾ ਰੱਪਾ ਖਤਮ ਆ, ਵੈਨੇਜ਼ੁਏਲਾ ਦੇ ਵਿੱਚ ਵੀ ਬਹੁਤ ਸਾਰਾ ਤੇਲ ਆ। ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਭੰਡਾਰਾਂ ਦੇ ਵਿੱਚੋਂ ਤੇਲ ਭੰਡਾਰਾਂ ਦੇ ਵਿੱਚੋਂ ਇੱਕ ਮੁਲਕ ਜਿਹੜਾ ਉਹ ਵੈਨੇਜ਼ੁਏਲਾ ਹੈਗਾ ਆ। ਇਸੇ ਕਰਕੇ ਉੱਥੇ ਦੀ ਇਕੋਨਮੀ ਹਰਜੋਤ ਸਿੰਘ ਜੀ ਵੱਧ ਤੋਂ ਬੱਤਰ ਹੁੰਦੀ ਗਈ, ਕਿਉਂਕਿ ਉਹਨਾਂ ਨੇ ਹੋਰ ਕਿਸੇ ਚੀਜ਼ ਦੇ ਉੱਤੇ ਇਨਫਰਾਸਟਰਕਚਰ ਜਿਹੜਾ ਉਹ ਤਿਆਰ ਹੀ ਨਹੀਂ ਕੀਤਾ, ਸਿਰਫ ਤੇਲ ਦੇ ਉੱਤੇ ਜਿਹੜਾ ਰਹੇ। ਜਦੋਂ ਤੇਲ ਦੀਆਂ ਕੀਮਤਾਂ ਘਟੀਆਂ ਹੁਣ ਆਪਾਂ ਦੇਖਿਆ ਵੀ ਪਿਛਲੇ ਕੁਝ ਸਾਲਾਂ ਦੇ ਵਿੱਚ ਲਗਾਤਾਰ ਤੇਲ ਦੀਆਂ ਕੀਮਤਾਂ ਜਿਹੜੀਆਂ ਉਹ ਘਟੀਆਂ ਰਹੀਆਂ ਆ, ਜਿਸ ਕਰਕੇ ਵੈਨੇਜ਼ੁਏਲਾ ਦੇ ਹਾਲਾਤ ਵੱਧ ਤੋਂ ਬੱਤਰ ਜਿਹੜੇ ਆ ਹੁੰਦੇ ਹੋਏ ਆ। ਤੇ ਜਿੱਦਾਂ ਤੁਸੀਂ ਰਸ਼ੀਆ ਵਾਲਿਆਂ ਨੇ ਦੱਸਿਆ ਸੀ, ਉਹਨਾਂ ਦੇ ਜਹਾਜ਼ ਵੀ ਕਈ ਜਿਹੜੇ ਇੱਥੇ ਲੈਂਡ ਹੋਏ ਨੇ। ਇੱਕ ਟਾਈਮ ਦੇ ਉੱਤੇ ਤੇ ਵੀ ਖਬਰ ਸੀ ਵੀ ਆਪਣਾ ਸੋਨਾ ਜਿਹੜਾ ਘਲਾ ਵੀ ਦਿੱਤਾ ਆ ਮਡੂਰੋ ਨੇ ਉਹਨਾਂ ਦੇ ਜਹਾਜ਼ ਦੇ ਉੱਤੇ ਬਿਠਾ ਕੇ, ਪਰ ਵਲਾਦੀਮੀਰ ਪੁਤਿਨ ਵੀ ਅਮਰੀਕਾ ਦੇ ਲਾਗੇ ਆਪਣਾ ਇੱਕ ਬੇਸ ਜਿਹੜਾ ਆ ਉਹ ਬਣਾ ਕੇ ਰੱਖਣਾ ਚਾਹੁੰਦਾ ਆ, ਚਾਹੇ ਜਿਹੜਾ ਜੋ ਮਰਜ਼ੀ ਹੋ ਜਾਵੇ। ਸੋ ਲੈਟਸ ਸੀ ਹੁਣ ਇਹ ਇੱਕ ਇੱਥੇ ਇੱਕ ਹੋਰ ਪ੍ਰੋਕਸੀ ਵਾਰ ਰਸ਼ੀਆ ਵਰਸਸ ਅਮਰੀਕਾ ਦੀ ਜਿਹੜੀ ਆ ਉਹ ਹੋ ਸਕਦੀ ਹੈ। ਵੈਨੇਜ਼ੁਏਲਾ ਦੇ ਵਿੱਚ ਇਸ ਟਾਈਮ ਦੇ ਉੱਤੇ ਕਹਿੰਦੇ ਪੋਲੀਟੀਕਲ ਤੇ ਹਿਊਮਨਟੇਰੀਅਨ ਕ੍ਰਾਈਸਿਸ ਬਹੁਤ ਜ਼ਿਆਦਾ ਬਣਿਆ ਹੋਇਆ। ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਜਿਹੜੇ US ਦੇ ਜੌਨ ਬੋਲਟਨ ਹੈਗੇ ਆ, ਉਹਨਾਂ ਨੇ ਅੱਜ ਦੱਸਿਆ ਆ ਵੀ ਨਿਊ ਡੇ ਵੈਡਨਸਡੇ CNN ਦੇ ਪ੍ਰੋਗਰਾਮ 'ਚ
ਵੀ ਜਿਹੜੇ US ਦੇ ਨੈਸ਼ਨਲ ਸਿਕਿਉਰਿਟੀ ਆਫੀਸ਼ੀਅਲਸ ਹੈਗੇ ਆ ਉਹ ਅੱਜ ਸ਼ਾਮ ਨੂੰ ਜਿਹੜੀ ਆਪਣੀ ਮੀਟਿੰਗ ਕਰਨਗੇ, ਜਿਹਦੇ ਵਿੱਚ ਐਕਟਿੰਗ ਸੈਕਟਰੀ ਆਫ ਡਿਫੈਂਸ ਪੈਟਰਿਕ ਸ਼ਨਾਹਨ ਜਿਹੜੇ ਹੈਗੇ ਆ ਉਹਨਾਂ ਨੇ ਆਪਣਾ ਇੱਕ ਇੰਟਰਨੈਸ਼ਨਲ ਟਰੈਵਲ 'ਤੇ ਜਾਣਾ ਸੀ, ਉਹ ਮੀਟਿੰਗ ਵੀ ਕੈਂਸਲ ਕਰ ਦਿੱਤੀ ਹੈਗੀ ਆ। ਅਤੇ ਮੀਟਿੰਗ ਕਰਕੇ ਕਹਿੰਦੇ ਨੈਸ਼ਨਲ ਸਿਕਿਉਰਿਟੀ ਕੌਂਸਲ ਅਤੇ ਸਟੇਟ ਡਿਪਾਰਟਮੈਂਟ ਜਿਹੜਾ ਆ ਦੋਨੋਂ ਹੀ ਗੱਲਬਾਤ ਕਰਨਗੇ ਵੈਨਜ਼ੂਏਲਾ ਦੇ ਉੱਤੇ ਵੀ ਕਿਸ ਤਰ੍ਹਾਂ ਜਿਹੜਾ ਅਮਰੀਕਾ ਨੇ ਆਪਣਾ ਸਟੈਂਡ ਲੈਣਾ ਹੈਗਾ ਆ। ਜੀ ਇੱਥੇ ਇੱਕ ਆਪਾਂ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮੁੜ ਕੇ ਹਰਜੋਤ ਸਿੰਘ ਜੀ ਆਪਾਂ ਵਾਪਸ ਆਉਂਦੇ ਹਾਂ ਅਤੇ ਖਬਰਾਂ ਦਾ ਸਿਲਸਿਲਾ ਇੱਦਾਂ ਹੀ ਜਾਰੀ ਰਹੇਗਾ ਜੀ। ਉਹ ਕਿੱਥੇ ਰਹਿ ਗਏ ਸੀ ਤੁਸੀਂ? ਮੈਂ ਕਾਦਾ ਉਡੀਕੀ ਜਾਣਾ ਤੁਹਾਨੂੰ। ਆ ਲਓ ਸਾਰਾ ਸਮਾਨ। ਇਹ ਇੰਨਾ ਸਾਰਾ ਸਮਾਨ? ਹੋਰ ਕੀ, ਹੁਣ ਮੈਂ ਸਾਰੀਆਂ ਕੁੜਤੀਆਂ ਵੀ ਲੈ ਆਈਆਂ, ਤੁਹਾਡੀਆਂ ਪੱਗਾਂ ਵੀ ਆ ਗਈਆਂ, ਮੁੰਡੇ ਦੀ ਸ਼ੇਰਵਾਨੀ ਵੀ ਲੈ ਆਈਆਂ ਤੇ ਰੁਮਾਲਾ ਸਾਹਿਬ ਵੀ ਲੈ ਆਈਆਂ। ਤੇ ਨਾਲੇ ਮੈਂ ਇੱਕ ਸਲਾਹ ਕਰਨੀ ਸੀ ਤੁਹਾਡੇ ਨਾਲ। ਹੁਣ ਆਪਣਾ 골ਡ ਖਰੀਦਣ ਵਾਲਾ ਹੀ ਰਹਿ ਗਿਆ ਤੇ ਕੱਲ ਤੁਸੀਂ ਮੇਰੇ ਨਾਲ ਚੱਲਿਓ। ਕਿੱਥੋਂ ਲੈਣਾ ਉਹ? ਬੱਗਾ ਪੈਲੇਸ ਤੋਂ ਹੀ। ਉਹਨਾਂ ਕੋਲ ਬਹੁਤ ਵਧੀਆ ਵੈਰਾਈਟੀ ਹੈ। ਅੱਛਾ। ਹਾਂ, ਆਪਾਂ ਉੱਥੋਂ ਸੋਨਾ ਵੀ ਖਰੀਦ ਸਕਦੇ ਆਂ ਤੇ ਨਾਲੇ ਜੇ ਕੱਲ ਨੂੰ ਲੋੜ ਪੈ ਜੇ ਤਾਂ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਆਂ। ਲਿਆ ਤਾਂ ਬਹੁਤ ਵਧੀਆ। ਬੱਗਾ ਪੈਲੇਸ, ਤੁਹਾਡੀਆਂ ਬਹੁਤ ਸਾਰੀਆਂ ਲੋੜਾਂ ਲਈ ਇੱਕੋ ਥਾਂ। ਬੱਗਾ ਪੈਲੇਸ 6618 ਫਲੋਰਿਨ ਰੋਡ, ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਰੋਹਿਤ ਜੀ ਨੂੰ ਕਾਲ ਕਰੋ 9163931872 916 393 1872। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਖਾਲਸਾ ਇੰਸ਼ੋਰੈਂਸ ਏਜੰਸੀ 408 272 2500। ਐਲਕ ਗਰੋਵ ਦਾ ਸਭ ਤੋਂ ਵੱਡਾ ਗਰੋਸਰੀ ਸਟੋਰ ਇੰਡੀਆ ਸਪਾਈਸਸ ਐਂਡ ਮਿਊਜ਼ਿਕ ਅੰਡਰ ਨਿਊ ਮੈਨੇਜਮੈਂਟ, ਜਿੱਥੋਂ ਖਰੀਦ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਇੰਡੀਅਨ ਗਰੋਸਰੀ, ਤਾਜ਼ੀਆਂ ਸਬਜ਼ੀਆਂ ਤੇ ਮਸਾਲੇ ਅਤੇ ਬਰਤਨ ਵੀ ਖਰੀਦ ਸਕਦੇ ਹੋ। ਤਾਜ਼ੀਆਂ ਸਬਜ਼ੀਆਂ ਹਰ ਰੋਜ਼ ਮਿਲਦੀਆਂ ਹਨ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਪਾਲ ਸਿੰਘ ਬੋਪਾਰਾਏ 9166911110 916 691 1110। ਇੰਡੀਆ ਸਪਾਈਸਸ ਐਂਡ ਮਿਊਜ਼ਿਕ 9059 ਬਰੂਸਵਿਲ ਰੋਡ ਸਵੀਟ 100 ਐਲਕ ਗਰੋਵ। ਇਹ ਖੁੱਲੇ ਰਹਿੰਦੇ ਹਨ ਹਫਤੇ ਦੇ 7 ਦਿਨ, ਸਵੇਰੇ 9 ਵਜੇ ਤੋਂ ਰਾਤੀ 9 ਵਜੇ ਤੱਕ। ਇੰਸ਼ੋਰੈਂਸ ਦੀ ਦੁਨੀਆ ਦੇ ਵਿੱਚ ਭਰੋਸੇਮੰਦ ਨਾਮ ਖਾਲਸਾ ਇੰਸ਼ੋਰੈਂਸ ਏਜੰਸੀ। ਆਪਣੇ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ ਆਟੋ, ਹੋਮ, ਕਮਰਸ਼ੀਅਲ, ਲਾਈਫ ਕਰਵਾਉਣੀ ਹੋਵੇ ਤਾਂ ਅੱਜ ਹੀ ਸੰਪਰਕ ਕਰੋ। ਖਾਲਸਾ ਇੰਸ਼ੋਰੈਂਸ ਏਜੰਸੀ 408 272 2500। 26 ਸਾਲ ਤੋਂ ਵੱਧ ਦਾ ਤਜਰਬਾ। ਕਾਲ 408 272 2500 408 272 2500। ਖਾਲਸਾ ਇੰਸ਼ੋਰੈਂਸ ਏਜੰਸੀ। BJ's Gear ਪਿਛਲੇ 28 ਸਾਲਾਂ ਤੋਂ ਸੇਮ ਜਗ੍ਹਾ ਦੇ ਉੱਤੇ 501 ਗਲਾਈਡ ਐਵੀਨਿਊ, ਵੈਸਟ ਸੈਕਰਾਮੈਂਟੋ ਵਿਖੇ ਟਰੱਕ ਟ੍ਰੇਲਰ ਦੀ ਰਿਪੇਅਰ ਕਰ ਰਹੇ ਹਨ। ਇਹ ਇੱਕ ਕੰਪਲੀਟ ਗੇਅਰ ਸ਼ਾਪ ਹੈ। ਹਰ ਤਰ੍ਹਾਂ ਦੀ ਟਰਾਂਸਮਿਸ਼ਨ 5 ਸਪੀਡ ਤੋਂ 18 ਸਪੀਡ ਰੀਬਿਲਡ ਲੈ ਸਕਦੇ ਹੋ। ਰੌਕਵੈਲ ਈਟਨ ਸਪਾਈਸਰ ਦੇ ਰੀਅਰ ਐਂਡ ਰੀਬਿਲਡ ਵੀ ਮਿਲਦੇ ਹਨ। ਹਰ ਤਰ੍ਹਾਂ ਦਾ ਯੂਜ਼ਡ ਟਰੱਕ ਪਾਰਟ ਇਹਨਾਂ ਦੇ ਕੋਲ ਮੌਜੂਦ ਹੈ। ਇੰਜਨ, ਰੇਡੀਏਟਰ, ਹੁੱਡ, ਡਿਫਰੈਂਸ਼ੀਅਲ, ਸਲਾਈਡਰ, ਡਰਾਈਵ ਲਾਈਨ, ਐਕਸਲ ਸ਼ਾਫਟ, ਫਿਊਲ ਟੈਂਕ, ਇਹ ਹਰ ਇੱਕ ਚੀਜ਼ ਇਹਨਾਂ ਦੇ ਕੋਲੋਂ ਤੁਸੀਂ ਲੈ ਸਕਦੇ ਹੋ ਤੇ ਹਮੇਸ਼ਾ ਸਟਾਕ ਦੇ ਵਿੱਚ ਹੁੰਦੀ ਹੈ। ਵੈਸਟ ਸੈਕਰਾਮੈਂਟੋ ਵਾਲੇ BJ's Gears ਨੰਬਰ 916 372 3518 916 372 3518। ਇਹ ਆਪਣਾ ਬਿਜ਼ਨਸ ਸੈੱਲ ਕਰ ਰਹੇ ਹਨ ਵਿਦ ਇਨਵੈਂਟੋਰੀ। 10,000 ਸਕੁਅਰ ਫੀਟ ਦੀਆਂ 2 ਬਿਲਡਿੰਗ ਲੀਜ਼ ਤੇ ਦੇਣਗੇ 28 ਸਾਲ ਤੋਂ ਸੇਮ ਜਗ੍ਹਾ ਤੇ। ਹੋਰ ਜਾਣਕਾਰੀ ਲਈ ਕਾਲ 916 372 3518 916 372 3518। ਗੁਰੀ, ਅੱਜ ਮੇਰਾ ਘਰੇ ਖਾਣਾ ਖਾਣ ਨੂੰ ਬਿਲਕੁਲ ਦਿਲ ਨਹੀਂ ਕਰ ਰਿਹਾ। ਚੱਲ ਫਿਰ ਕਿਤੋਂ ਬਾਹਰੋਂ ਖਾਣਾ ਖਾ ਆਉਨੇ ਆ। ਮੇਰਾ ਅੱਜ ਚਾਟ ਖਾਣ ਨੂੰ ਦਿਲ ਕਰਦਾ ਹੈ, ਨਾਲੇ ਛੋਲੇ ਭਟੂਰੇ। ਦੱਸ ਫਿਰ ਕਿੱਥੇ ਖਾਣਾ ਖਾਣ ਜਾਣਾ? ਆਪਾਂ ਚੱਲਦੇ ਆ ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ, ਜਿੱਥੇ ਕਿ ਤੁਸੀਂ ਵੈਜ, ਨਾਨ ਵੈਜ ਖਾਣਾ ਵੀ ਖਾ ਸਕਦੇ ਹੋ, ਛੋਲੇ ਭਟੂਰੇ ਵੀ ਖਾ ਸਕਦੇ ਹੋ ਤੇ ਖਾ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਚਾਟ। ਅਤੇ ਵਿਆਹ ਸ਼ਾਦੀ ਵਾਸਤੇ ਭਾਜੀ ਵੀ ਬਣਾਉਂਦੇ ਹਨ। 50 ਬੰਦਿਆਂ ਦੇ ਬੈਠ ਕੇ ਖਾਣ ਦੀ ਜਗ੍ਹਾ ਵੀ ਹੈ ਅਤੇ ਫੂਡ ਨੂੰ ਟੂ ਗੋ ਵੀ ਕਰ ਸਕਦੇ ਹੋ। ਤੇ ਆਉਂਦੇ ਆਪਾਂ ਮੰਮੀ ਹੁਣਾਂ ਵਾਸਤੇ ਮਠਿਆਈਆਂ ਵੀ ਲੈ ਆਵਾਂਗੇ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ 7452 ਫੁੱਟਹਿਲ ਬੁਲੇਵਾਰਡ, ਰੋਜ਼ਵਿਲ। ਅਤੇ ਇਹਨਾਂ ਦੀ ਨਵੀਂ ਬ੍ਰਾਂਚ 1013 ਰੈਲੀਸ ਸਟਰੀਟ, ਫੋਲਸਮ ਦੀ ਗ੍ਰੈਂਡ ਓਪਨਿੰਗ ਵੀ ਹੋ ਚੁੱਕੀ ਹੈ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 2482284580 248 228 4580। ਅਤੇ ਇਹਨਾਂ ਨੂੰ ਕਿਚਨ ਵਿੱਚ ਹੈਲਪਰ ਦੀ ਵੀ ਜ਼ਰੂਰਤ ਹੈ। ਚੱਲ ਫਿਰ ਚੱਲੀਏ ਬੰਬੇ ਕੁਜ਼ੀਨ ਐਂਡ ਇੰਡੀਅਨ ਸਵੀਟਸ ਤੇ। ਹਰ ਚੜ੍ਹਦੀ ਸਵੇਰ ਤੋਂ ਢਲਦੀ ਰਾਤ ਤਾਈਂ
ਸਾਲ ਦੇ 365 ਤੇ ਹਫਤੇ ਦੇ 7 ਦਿਨ ਸੁਣਦੇ ਰਹੋ ਆਪਣਾ ਮਾਨਯੋਗ ਤੇ ਮਨ ਪਾਉਂਦਾ ਰੇਡੀਓ, ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਸਰੋਤਿਓ ਪ੍ਰੋਗਰਾਮ ਅਪਡੇਟ ਅਮਰੀਕਾ 'ਚ ਹਰਜੋਤ ਸਿੰਘ ਜੀ ਸਵਾਗਤ ਹੈ, ਜੀ ਆਇਆਂ ਨੂੰ ਜੀ। ਧੰਨਵਾਦ ਜੀ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਜੀ ਆਇਆਂ ਨੂੰ, ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਤੇ ਸਰੋਤਿਓ ਅਗਲੀ ਖਬਰ ਵੱਲ ਚੱਲੀਏ। ਜਿਹੜੀ ਫ੍ਰਿਜ਼ਨੋ ਦੇ ਵਿੱਚ ਜਿਹੜੇ ਫ੍ਰਿਜ਼ਨੋ ਦੇ ਸਿਟੀ ਕੌਂਸਲ ਮੈਂਬਰਸ ਆ, ਉਹ ਕਹਿੰਦੇ ਵੀ ਜਿਹੜਾ ਸਾਡੇ ਸ਼ਹਿਰ ਦੇ ਉੱਤੇ ਇੱਕ ਤਰ੍ਹਾਂ ਨਾਲ ਧੱਬਾ ਲੱਗਿਆ ਹੋਇਆ ਵੀ ਜਿਹੜਾ ਫ੍ਰਿਜ਼ਨੋ ਆ ਡਰੰਕਸ ਸਿਟੀ ਇਨ ਅਮਰੀਕਾ, ਜਿਹਨੂੰ ਮਤਲਬ ਇਹ ਕਹਿਣ ਦਾ ਮਤਲਬ ਇਹ ਆ ਵੀ ਉਹ ਸ਼ਰਾਬੀਆਂ ਦਾ ਸ਼ਹਿਰ ਹੈਗਾ, ਉਸ ਨੂੰ ਅਸੀਂ ਜਿਹੜਾ ਆ ਆਪਣੇ ਮੱਥੇ ਤੋਂ ਲਾਣਾ ਹੈਗਾ ਆ। ਸੋ ਉਹਦੇ ਸੰਬੰਧ ਦੇ ਵਿੱਚ ਜਿਹੜੇ ਫ੍ਰਿਜ਼ਨੋ ਦੇ ਜਿੰਨੇ ਵੀ ਸਿਟੀ ਕੌਂਸਲ ਮੈਂਬਰ ਹੈਗੇ ਆ, ਉਹਨਾਂ ਨੇ ਜਿਹੜੀ ਮੀਟਿੰਗ ਹੋਈ ਆ, ਨਾਲ ਬਿਜ਼ਨਸ ਜਿਹੜੇ ਆ ਉਹਨਾਂ ਦੇ ਨਾਲ ਵੀ ਮੀਟਿੰਗ ਹੋਈ ਆ। ਵੀ ਦੇਖੋ ਕਹਿੰਦੇ ਸਟੂਡੈਂਟਸ ਵੀ ਉੱਥੇ ਜਿਹੜੇ ਇਸ ਮੀਟਿੰਗ 'ਚ ਗਏ ਸੀ। ਕੌਂਸਲ ਮੈਂਬਰ ਮਿਗੂਅਲ ਏਰੀਅਸ, ਨੈਲਸਨ ਐਸਪਰਾਜ਼ਾ ਤੇ ਲੂਇਸ ਸ਼ਾਵੇਜ਼ ਜਿਹੜੇ ਆ, ਇਹ ਤਿੰਨੇ ਜਣੇ ਕਹਿੰਦੇ ਆ ਵੀ ਜਿਹੜੇ ਅਲਕੋਹਲ ਦੇ ਲਾਇਸੈਂਸ ਉਹ ਘੱਟ ਕਰਨੇ ਚਾਹੀਦੇ। ਕਹਿੰਦੇ ਕੈਲੀਫੋਰਨੀਆ ਦੇ ਰੂਲ ਦੇ ਮੁਤਾਬਕ 2500 ਬੰਦਿਆਂ ਦੇ ਪਿੱਛੇ ਇੱਕ ਲਿਕਰ ਸਟੋਰ ਹੁੰਦਾ ਹੈਗਾ, ਪਰ ਸਾਊਥ ਵੈਸਟ ਫ੍ਰਿਜ਼ਨੋ ਦੇ ਵਿੱਚ ਕਹਿੰਦੇ 1000 ਬੰਦੇ ਦੇ ਪਿੱਛੇ ਇੱਕ ਜਿਹੜਾ ਲਿਕਰ ਲਾਇਸੈਂਸ ਹੈਗਾ ਆ, ਲਿਕਰ ਸਟੋਰ ਆ। ਤੇ ਕਈ ਜਗ੍ਹਾ ਤਾਂ ਕਹਿੰਦੇ 500 ਬੰਦੇ ਪਿੱਛੇ ਹੀ ਇੱਕ ਲਿਕਰ ਸਟੋਰ ਆ। ਦੇਖੋ, ਤੇ ਇੱਕ ਸਟੂਡੈਂਟ ਜਿਹੜੀ ਉੱਥੇ ਬੋਲੀ, ਉਹ ਕਹਿੰਦੀ ਵੀ ਸਾਡੇ ਸਕੂਲ ਦੇ ਆਲੇ ਦੁਆਲੇ 10 ਲਿਕਰ ਸਟੋਰ ਹੈਗੇ ਆ, ਥੋੜੇ ਇੱਕ ਮੀਲ ਦੇ ਵਿੱਚ। ਸੋ ਹੁਣ ਜਿਹੜੇ ਬਿਜ਼ਨਸਸ ਆ ਉਹਨਾਂ ਨੂੰ ਵੀ ਬੜੇ ਧਿਆਨ ਦੇ ਨਾਲ ਦੇਖਣਾ ਪੈਣਾ, ਕਿਉਂਕਿ ਇੱਕ ਪਾਸੇ ਤਾਂ ਆਪਾਂ ਵੀ ਕਹਿੰਦੇ ਆ ਨਾ ਵੀ ਦੇਖੋ ਜਿਹੜੇ ਗਰੀਬ ਏਰੀਆਜ਼ ਹੁੰਦੇ ਆ, ਉੱਥੇ ਹੀ ਆਪਾਂ ਜਿੱਥੋਂ ਆਏ ਆ ਉੱਥੇ ਵੀ ਇਹੀ ਕੰਮ ਹੋ ਰਿਹਾ ਵੀ ਲਿਕਰ ਸਟੋਰ ਖੋਲ੍ਹਦਾ ਵੱਧ ਤੋਂ ਵੱਧ। ਤੇ ਕਈ ਕਹਿੰਦੇ ਨਹੀਂ ਜੀ ਇਹ ਤਾਂ ਬੰਦਿਆਂ ਤੇ ਡਿਪੈਂਡ ਹੁੰਦਾ, ਨਹੀਂ ਫਰਕ ਪੈਂਦਾ ਬੰਦਿਆਂ ਤੇ ਕਿੱਦਾਂ ਡਿਪੈਂਡ ਹੁੰਦਾ, ਜਦੋਂ ਤੁਸੀਂ ਉੱਥੇ ਹੁਣ ਕਈ ਸਟੇਟਾਂ 'ਚ ਉਹਨੇ ਬੰਦ ਕਰਤੀ ਸ਼ਰਾਬ, ਰਾਈਟ, ਨਹੀਂ ਮਿਲਣੀ ਤਾਂ ਆਪ ਹੀ ਘੱਟ ਜਾਣੀ ਆ, ਠੀਕ ਹੈ ਕਿ ਨਹੀਂ। ਸੋ ਨੈਚੁਰਲੀ ਉਹਨਾਂ ਦੇ ਉੱਤੇ ਪ੍ਰੈਸ਼ਰ ਬਹੁਤ ਪਿਆ ਆ। ਤੇ ਹੁਣ ਜਿਹੜੇ ਲਿਕਰ ਸਟੋਰ ਓਨਰਸ ਆ ਉਹ ਵੀ ਜਿਹੜੇ ਗੱਲਬਾਤ ਕਰ ਰਹੇ ਆ। ਤੁਸੀਂ ਇਹ ਵੀ ਦੇਖੋ ਹਰਜੋਤ ਸਿੰਘ ਜੀ, ਜਿਹੜੀ ਤੁਸੀਂ ਗੱਲ ਕੀਤੀ ਵੀ ਇਹ ਜਿਹੜੇ ਲਿਕਰ ਸਟੋਰ ਆ ਕਿੰਨਾਂ ਇਲਾਕਿਆਂ ਦੇ ਵਿੱਚ ਕਿੱਦਾਂ ਦੇ ਜ਼ਿਆਦਾ ਹੁੰਦੇ ਆ, ਵੀ ਗਲੀ ਨੁੱਕਰ ਦੇ ਉੱਤੇ ਕਿਹੜੀਆਂ ਜਿਹੜੀਆਂ ਪੂਅਰ ਕਮਿਊਨਿਟੀਜ਼ ਆ ਉਹਨਾਂ ਦੇ ਇਰਦ ਗਿਰਦ, ਜਿੱਦਾਂ ਅਫਰੀਕਨ ਅਮੈਰੀਕਨ ਜਾਂ ਹੋਰ ਇਮੀਗ੍ਰੈਂਟ ਕਮਿਊਨਿਟੀਜ਼ ਆ, ਉਹਨਾਂ ਦੇ ਲਾਗੇ ਇਰਦ ਗਿਰਦ ਜ਼ਿਆਦਾ ਹੁੰਦੇ ਨੇ। ਤੇ ਬਾਕੀ ਥਾਵਾਂ ਦੇ ਉੱਤੇ ਜਿੱਥੇ ਸਭ ਨੂੰ ਪਤਾ ਵੀ ਪੌਸ਼ ਜਿਹੜੇ ਲੋਕ ਹੁੰਦੇ ਨੇ, ਉੱਥੇ ਕਿੰਨੇ ਜਿਹੜੇ ਲਿਕਰ ਸਟੋਰ ਤੁਹਾਨੂੰ ਇੱਦਾਂ ਗਲੀਆਂ ਨੁੱਕਰਾਂ ਦੇ ਉੱਤੇ ਦੇਖਣ ਨੂੰ ਮਿਲਦੇ। ਉੱਥੇ ਜੇ ਮਿਲਦਾ ਤਾਂ ਤੁਹਾਨੂੰ ਇੱਕ ਵੱਡਾ ਜਿਹਾ ਸਟੋਰ ਹੀ ਹੁੰਦਾ ਆ ਜਿੱਥੇ ਸਾਰਾ ਕੁਝ ਮਿਲਦਾ, ਨਾ ਕਿ ਤੁਰੇ ਜਾਓ ਤੇ ਉੱਥੋਂ ਜਾ ਕੇ ਜਿਹੜਾ ਉਹ ਲੈ ਲਓ। ਸੋ ਬਹੁਤ ਸਾਰੇ ਜਿਹੜੇ ਲਿਕਰ ਸਟੋਰ ਬਿਜ਼ਨਸ 'ਚ ਆਪਣੇ ਪੰਜਾਬੀ ਵੀ ਆ, ਸੋ ਉਹਨਾਂ ਨੂੰ ਵੀ ਜਿਹੜਾ ਕਾਫੀ ਝਟਕਾ ਲੱਗੂਗਾ, ਕਿਉਂਕਿ ਉਹਨੇ ਨਵੇਂ ਲਿਕਰ ਲਾਇਸੈਂਸ ਦੇਣੇ ਨਹੀਂ। ਕਿਉਂਕਿ ਇੱਕ ਉੱਥੋਂ ਹੀ ਐਗਜ਼ਾਮਪਲ ਆਈ ਵੀ ਇੱਕ 7-11 ਲਈ ਉਹਨਾਂ ਨੇ ਅਪਲਾਈ ਕੀਤਾ ਸੀ ਤੇ ਨਾ ਕਰ ਦਿੱਤੀ। ਉਹ ਕਹਿੰਦੇ ਵੀ ਨਹੀਂ ਅਸੀਂ ਨਹੀਂ ਦੇਣਾ, ਸਕੂਲ ਦੇ ਲਾਗੇ ਆ। ਤੇ ਜਦੋਂ ਰਾਜਕਰਮਵੀਰ ਸਿੰਘ ਜੀ ਇਹ ਹੀਅਰਿੰਗ ਚੱਲ ਰਹੀ ਸੀ, ਪਹਿਲਾਂ ਤਾਂ ਇਹ ਮੈਂ ਦੱਸਦਾ, ਕਹਿੰਦੇ ਵੀ ਜਿਹੜਾ ਹੈਗਾ ਆ ਫ੍ਰਿਜ਼ਨੋ, ਕਹਿੰਦੇ ਵੀ ਡਰੰਕਸ ਸ਼ਹਿਰ ਤਾਂ ਹੈਗਾ ਹੀ ਹੈਗਾ ਆ, ਵੀ ਹੁਣ ਜਿੱਦਾਂ ਆਪਾਂ ਪੰਜਾਬੀ ਦੇ ਵਿੱਚ ਕਹਿ ਲਈਏ, ਵੈਸੇ ਮਾੜੀ ਲੈਂਗੁਏਜ ਲੱਗਦੀ ਆ ਵੀ ਸ਼ਰਾਬੀਆਂ ਵਾਲਾ ਸ਼ਹਿਰ ਆ, ਹਨਾ, ਪਰ ਕਹਿੰਦੇ ਵੀ ਨੰਬਰ 1 ਅਮਰੀਕਾ 'ਚ ਆ। ਤੇ ਲਿਵਰ ਡਿਸੀਜ਼, ਜਿਹੜਾ ਲਿਵਰ ਜਿਹਨਾਂ ਦਾ ਡੈਮੇਜ ਹੋ ਜਾਂਦਾ, ਉਹਦੇ ਵਿੱਚ ਪੂਰੇ ਅਮਰੀਕਾ 'ਚ ਸੈਕੰਡ ਸਿਟੀ ਆਉਂਦੀ ਹੈਗੀ ਆ। ਸੋ ਨੈਚੁਰਲੀ ਜਿਹੜੇ ਲੋਕ ਜ਼ਿਆਦਾ ਸ਼ਰਾਬ ਪੀਂਦੇ ਆ ਤੇ ਉਹਨਾਂ ਦਾ ਜਿਹੜਾ ਲਿਵਰ ਆ ਉਹ ਵੀ ਜਿਹੜਾ ਡੈਮੇਜ ਹੁੰਦਾ ਆ, ਤੇ ਸੋ ਉਹਦੇ ਨਾਲ ਕਹਿੰਦੇ ਵੀ ਸਾਡੀ ਜਿਹੜੀ ਹੈਲਥ ਕੋਸਟ ਆ ਉਹ ਵੀ ਬਹੁਤ ਜ਼ਿਆਦਾ ਵੱਧਦੀ ਆ। ਤੇ ਜਦੋਂ ਕੱਲ ਮੀਟਿੰਗ ਚੱਲ ਰਹੀ ਸੀ, ਉਹਦੇ ਵਿੱਚ ਇੱਕ ਲਿਲੀ ਵੈਂਗ ਕਰਕੇ ਸਨੀ ਸਾਈਡ ਹਾਈ ਸਕੂਲ ਦੀ ਸੀਨੀਅਰ ਸਟੂਡੈਂਟ, ਉਸਨੇ ਐਡਰੈਸ ਕੀਤਾ, ਕਹਿੰਦੀ ਪਈ 20 ਲਿਕਰ ਸਟੋਰ ਵਿਦਿਨ 1 ਮਾਈਲ ਰੇਡੀਅਸ ਆਫ ਸਕੂਲ ਦੇ ਆ। ਦੇਖੋ, ਸਕੂਲ ਦੇ ਰੇਡੀਅਸ ਦੇ ਵਿੱਚ 1 ਮੀਲ ਦੇ ਅੰਦਰ 20 ਲਿਕਰ ਸਟੋਰ ਆ। ਸੋ ਨੈਚੁਰਲੀ ਫਿਰ ਸਟੂਡੈਂਟਸ ਨੇ ਉੱਥੇ ਜਾਣਾ ਹੀ ਆ। ਤੇ ਕਹਿੰਦੇ 11 ਸਟੋਰ ਜਿਹੜੇ ਆ ਉਹ ਐਡਵਰਟਾਈਜ਼ ਕਰਦੇ ਆ ਲਿਕਰ ਤੇ ਸਿਗਰਟ ਐਨ ਸਟੋਰ ਦੇ ਫਰੰਟ ਤੇ।
ਤੇ ਪੂਰੇ ਦੇ ਪੂਰੇ ਜਿੱਦਾਂ ਕਹਿੰਦੇ ਉਹਨਾਂ ਦੇ ਉਹ ਭਰੇ ਹੋਏ ਹੈਗੇ ਆ। ਸੋ ਬੇਸਿਕਲੀ ਇਹਨਾਂ ਨੂੰ ਹੁਣ ਜਿਹੜੀ ਇਹਨਾਂ ਨੇ ਇੰਨੀ ਕਨਸੈਂਟਰੇਟਡ ਲਿਕਰ ਲਾਇਸੈਂਸ ਆ ਵੀ ਜੇ ਨਵੇਂ ਨਹੀਂ ਦੇਣੇ ਤਾਂ ਭਾਈ ਨਾ ਦਿਓ, ਪਰ ਇਹਨਾਂ ਨੂੰ ਥੋੜ੍ਹਾ ਬਹੁਤਾ ਫਿਰ ਮੂਵ ਕਰਨਾ ਚਾਹੀਦਾ ਆ ਰਾਦਰ ਦੈਨ ਜਿਹੜੇ ਚੱਲ ਰਹੇ ਉਹਨਾਂ ਦੇ ਤੁਸੀਂ ਕੈਂਸਲ ਕਰੋ ਜਾਂ ਕੋਈ ਕੰਪਨਸੇਸ਼ਨ ਜਾਂ ਕੁਛ ਹੋਰ ਉਹਨਾਂ ਨੂੰ ਕਰਨਾ ਪਊਗਾ। ਹੈ ਤਾਂ ਕੰਮ ਬਹੁਤ ਔਖਾ ਵੀ ਇੱਦਾਂ ਆ, ਪਰ ਓਵਰਆਲ ਪਬਲਿਕ ਓਪੀਨੀਅਨ ਇਸ ਚੀਜ਼ ਦੇ ਹੱਕ ਦੇ ਵਿੱਚ ਜਿਹੜਾ ਉਹ ਬਣ ਸਕਦਾ ਹੈ ਈਜ਼ੀਲੀ, ਕਿਉਂਕਿ ਆਲਰੇਡੀ ਆਪਾਂ ਦੇਖ ਰਹੇ ਹਾਂ ਵੀ ਕਿਸ ਤਰੀਕੇ ਦੇ ਹਾਲਾਤ ਨਸ਼ਿਆਂ ਨੂੰ ਲੈ ਕੇ ਜਿਹੜੇ ਉਹ ਪੈਦਾ ਹੋ ਰਹੇ ਨੇ। ਚਾਹੇ ਆਪਾਂ ਕਿਸੇ ਦੀ ਵੀ ਗੱਲ ਕਰ ਲਈਏ, ਖਾਸ ਕਰਕੇ 99 ਬੈਲਟ ਜਿਹੜੀ ਆ ਉਸ ਦੇ ਉੱਤੇ ਬਹੁਤ ਜ਼ਿਆਦਾ ਇੱਦਾਂ ਦਾ ਖਤਰਾ ਜਿਹੜਾ ਆ ਉਹ ਮੰਡਰਾ ਰਿਹਾ ਆ, ਅਤੇ ਉਹ ਕਿਸੇ ਚੀਜ਼ ਦੇ ਉੱਤੇ ਜੇ ਕਾਬੂ ਪਾ ਸਕਦੇ ਆ ਉਹ ਪਾਉਣ ਦੀ ਕੋਸ਼ਿਸ਼ ਜਿਹੜੀ ਉਹ ਕਰਨਗੇ। ਅਜੇ ਤੁਸੀਂ ਦੇਖੋ ਵੀ ਇੱਕ ਹਿਸਾਬ ਨਾਲ ਲਾਇਸੈਂਸਡ ਡਰੱਗ ਹੈਗਾ ਆ, ਸਰਕਾਰ ਦੇ ਦੁਆਰਾ ਇਹ ਖੁਦ ਲਾਇਸੈਂਸ ਲੈ ਕੇ ਲਾਇਸੈਂਸ ਦੇ ਕੇ ਜਿਹੜਾ ਉਹ ਵੇਚਿਆ ਜਾਂਦਾ ਆ। ਸੋ ਇਹ ਬਹੁਤ ਇੱਕ ਵੱਡੀ ਚਿੰਤਾ ਦਾ ਵਿਸ਼ਾ ਵੀ ਆ ਹਰਜੋਤ ਸਿੰਘ ਜੀ। ਇੱਕ ਸਕੂਲ ਦੇ ਇਰਦ ਗਿਰਦ ਇੰਨੇ ਜ਼ਿਆਦਾ ਜਿਹੜੇ ਲਿਕਰ ਸਟੋਰ ਆ ਉਹ ਮਿਲਦੇ ਨੇ, ਅਤੇ ਫਿਰ ਜਿਹੜਾ ਜਦੋਂ ਲਾਗੋਂ ਸਟੂਡੈਂਟਸ ਲੰਘਦੇ ਆ ਤਾਂ ਫਿਰ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਦਿਨ ਦਿਮਾਗ ਦੇ ਵਿੱਚ ਕਿਸੇ ਦੇ ਆ ਜਾਂਦਾ। ਪੀਅਰ ਪ੍ਰੈਸ਼ਰ ਵੀ ਹੁੰਦਾ ਆ, ਕਿਉਂਕਿ ਸਾਰੇ ਚੰਗੇ ਨਹੀਂ ਹੁੰਦੇ, ਜਿਨ੍ਹਾਂ 'ਚ ਕੁਛ ਕੁ ਮਾੜੇ ਹੁੰਦੇ ਆ ਉਹ ਗਾਂਹ ਤੋਂ ਗਾਂਹ ਜਿਹੜੇ ਉਹ ਮਾੜੇ ਬਣਾ ਦਿੰਦੇ। ਪ੍ਰੈਸ਼ਰ ਬਹੁਤ ਹੁੰਦਾ, ਤੁਸੀਂ ਜੋ ਮਰਜ਼ੀ ਕਹੀ ਜਾਓ, ਬੰਦੇ ਦੇ ਦਿਮਾਗ ਦੇ ਉੱਤੇ ਇੰਨਾ। ਅਤੇ ਸੋਸ਼ਲ ਇੰਜੀਨੀਅਰਿੰਗ ਦਾ ਤਾਂ ਆਪਾਂ ਦੇਖਿਆ ਹੀ ਆ ਵੀ ਕਿੱਦਾਂ ਪੰਜਾਬੀਆਂ ਦੀ ਸੋਚਣ ਦੀ ਸ਼ਕਤੀ ਹੋਈ ਜਿਹੜੀ ਉਹ ਖ਼ਤਮ ਕਰ ਦਿੱਤੀ ਆ। ਪੰਜਾਬੀ ਬੋਲਣੀ ਉਹ ਉਹਨਾਂ ਨੂੰ ਮਾੜੀ ਲੱਗਦੀ ਆ, ਤਾਂ ਉੱਥੇ ਆਪਾਂ ਦੇਖਦੇ ਹਾਂ ਨਾ। ਸੋ ਇਹ ਹਰ ਇੱਕ ਚੀਜ਼ ਦਾ ਅਸਰ ਜਿਹੜਾ ਇਸ ਤਰੀਕੇ ਦੇ ਨਾਲ ਪੈਂਦਾ, ਕਿਉਂਕਿ ਮੈਜੋਰਟੀ ਟਾਈਮ ਬੱਚਿਆਂ ਦੇ ਨਾਲ ਤੁਸੀਂ ਨਹੀਂ ਰਹਿਣਾ, ਬਾਕੀਆਂ ਨੇ ਰਹਿਣਾ। ਮੈਜੋਰਟੀ ਟਾਈਮ ਜਿਹੜਾ ਉਹਨਾਂ ਦੇ ਨਾਲ ਦੇ ਸਟੂਡੈਂਟਸ ਦੇ ਨਾਲ ਉਹਨਾਂ ਦੀ ਕਿੱਦਾਂ ਦੀ ਸੋਚ ਆ, ਕੋਈ ਚੰਗਾ ਵੀ ਹੁੰਦਾ ਹੈ, ਕੋਈ ਮਾੜਾ ਵੀ ਹੁੰਦਾ ਆ। ਸੋ ਇਹਨਾਂ ਚੀਜ਼ਾਂ ਦਾ ਅਸਰ ਬਹੁਤ ਜ਼ਿਆਦਾ ਪ੍ਰਭਾਵ ਜਿਹੜਾ ਉਹ ਪੈਂਦਾ। ਅੱਜ ਕੱਲ੍ਹ ਅੱਖਾਂ ਦੇ ਵਿੱਚ ਜਦੋਂ ਸਾਰੀਆਂ ਚੀਜ਼ਾਂ ਵੱਜਦੀਆਂ, ਮਾਰਕੀਟਿੰਗ ਜਿਹੜੀ ਆ ਉਹ ਇੰਨੀ ਜ਼ਿਆਦਾ ਵੱਜਦੀ ਆ, ਅਤੇ ਅਸਰ ਤਾਂ ਉਸ ਦਾ ਹੁੰਦਾ ਹੀ ਹੁੰਦਾ ਆ। ਸੋ ਇਹ ਜਿਹੜਾ ਪ੍ਰਪੋਜ਼ਡ ਸਿਟੀ ਆਰਡੀਨੈਂਸ ਆ, ਕਹਿੰਦੇ ਵੀ ਸਿਟੀ ਆਫ ਫ੍ਰਿਜ਼ਨੋ ਦੇ ਵਿੱਚ ਜਿਹੜੇ ਲਿਕਰ ਰਿਟੇਲਰਸ ਆ ਉਹਨਾਂ ਦੇ ਲਾਇਸੈਂਸ 50% ਕਰ ਦੇਗਾ ਆਉਣ ਵਾਲੇ ਸਾਲਾਂ ਦੇ ਵਿੱਚ। ਸੋ ਇਹਦੇ ਸੰਬੰਧ ਦੇ ਵਿੱਚ ਜਿਹੜੇ ਸ਼ਾਹਵੇਜ਼ ਆ, ਲੂਇਸ ਸ਼ਾਹਵੇਜ਼ ਆ, ਜਿਹੜੇ ਸਿਟੀ ਕੌਂਸਲ ਮੈਂਬਰ, ਉਹਨਾਂ ਨੇ ਕਿਹਾ ਵੀ ਇਹ ਗੁੱਡ ਸਟਾਰਟ ਹੈਗਾ, ਅਤੇ ਹੌਲੀ ਹੌਲੀ ਅਸੀਂ ਜਿਹੜੀ ਪਬਲਿਕ ਨਿਊਸੈਂਸ ਹੈਗੀ ਆ ਉਹ ਰਿਮੂਵ ਕਰ ਦੇਵਾਂਗੇ। ਸੋ ਜਿਹੜੀ ਪ੍ਰੋਸੈਸ ਕਹਿੰਦੇ ਇਸ ਹਿਸਾਬ ਨਾਲ ਹੋਊਗੀ ਵੀ ਨਵਾਂ ਲਾਇਸੈਂਸ ਉਹ ਕਿਸੇ ਨੂੰ ਨਹੀਂ ਦੇਣਗੇ ਫ੍ਰਿਜ਼ਨੋ ਦੇ ਵਿੱਚ, ਪਰ ਜੇ ਕੋਈ ਐਗਜ਼ਿਸਟਿੰਗ ਸਟੋਰ ਆਪਣਾ ਲਾਇਸੈਂਸ ਸੈੱਲ ਕਰ ਰਿਹਾ ਜਾਂ ਕਲੋਜ਼ ਕਰ ਰਿਹਾ, ਉਸ ਲਾਇਸੈਂਸ ਨੂੰ ਜਿਹੜਾ ਉਹ ਟਰਾਂਸਫਰ ਕਰਨ ਦੇ ਹੱਕ 'ਚ ਜਿਹੜੇ ਦਿੱਤੇ ਆ ਉਹ ਬਰਕਰਾਰ ਰੱਖਣਗੇ ਬੇਸਿਕਲੀ। ਸੋ ਇੰਪਲੀਮੈਂਟ ਕਰਨ ਨੂੰ 6 ਤੋਂ 8 ਮਹੀਨੇ ਲੱਗ ਸਕਦੇ। ਬਰਕਰਾਰ ਰੱਖਣ ਦੀ ਇਹ ਆ ਵੀ ਜੇ ਉਹਨਾਂ ਕੋਲ ਕੰਪਲੇਨ ਜ਼ਿਆਦਾ ਗਈਆਂ ਵੀ ਇੱਥੇ ਪਬਲਿਕ ਨਿਊਸੈਂਸ ਹੁੰਦੀ, ਰੌਲਾ ਪੈਂਦਾ, ਪੁਲਿਸ ਬਹੁਤ ਜਾਂਦੀ ਆ, ਸ਼ੂਟਿੰਗ ਹੁੰਦੀ ਆ, ਲੜਾਈ ਹੁੰਦੀ ਆ, ਤੇ ਉਹ ਬੜਾ ਈਜ਼ਲੀ ਜਿਹੜਾ ਆ ਉਸ ਲਿਕਰ ਸਟੋਰ ਦਾ ਲਾਇਸੈਂਸ ਉਹ ਰਿਵੋਕ ਕਰ ਲੈਣਗੇ। ਜੀ ਸੋ ਇਸ ਪਾਸੇ ਵੱਲ ਨੂੰ ਜਿਹੜੇ ਉੱਥੋਂ ਦੇ ਹੁਣ ਸਿਟੀ ਵਾਲੇ ਆ ਉਹ ਕਦਮ ਚੱਕ ਰਹੇ ਨੇ ਜੀ। ਸੋ ਬਿਲਕੁਲ ਜਿਹੜੇ ਉੱਥੇ ਦੇ ਬਿਜ਼ਨਸ ਓਨਰਸ ਆ ਉਹਨਾਂ ਨੂੰ ਵੀ ਬੜੇ ਧਿਆਨ ਦੇ ਨਾਲ ਦੇਖਣਾ ਚਾਹੀਦਾ, ਕਿਉਂਕਿ ਇਹਦਾ ਜਿਹੜਾ ਆ ਬਿਜ਼ਨਸ ਦੇ ਉੱਤੇ ਬਹੁਤ ਜ਼ਿਆਦਾ ਅਸਰ ਪੈਣਾ ਆ। ਜੇ ਤੁਸੀਂ ਸੈੱਲ ਕਰੋਗੇ ਜਾਂ ਨੈਚੁਰਲੀ ਜੇ ਕਿਸੇ ਨੇ ਬਾਈ ਕਰਨਾ ਆ, ਉਹ ਬੜੇ ਧਿਆਨ ਦੇ ਨਾਲ, ਕਿਉਂਕਿ ਕਿਤੇ ਇੱਦਾਂ ਨਾ ਹੋਵੇ ਵੀ ਤੁਸੀਂ ਬਾਈ ਕਰ ਲਓ ਮੁੜ ਕੇ ਤੁਹਾਨੂੰ ਜਿਹੜਾ ਉਹ ਲਾਇਸੈਂਸ ਨਾ ਮਿਲੇ। ਹਾਂ, ਕਿਸੇ ਦੀਆਂ ਗੱਲਾਂ 'ਚ ਨਾ ਜਿਹੜਾ ਆ ਜਿਓ, ਪੂਰੀ ਆਪਣੀ ਘੋਖ ਰਿਸਰਚ ਜਿਹੜੀ ਕਰਕੇ ਹੀ ਇਹ ਚੀਜ਼ ਜਿਹੜੀ ਉਹ ਜੇ ਕੋਈ ਇੱਦਾਂ ਦਾ ਲਾਇਸੈਂਸ ਬਾਈ ਕਰਨਾ ਆ। ਕਿਉਂਕਿ ਮੈਂ ਦੇਖ ਰਿਹਾ ਸੀ ਇੱਕ ਬੰਦੇ ਨੇ ਉੱਥੇ ਜਿਹੜਾ ਆ 7-11 ਸਟੋਰ ਲਈ ਅਪਲਾਈ ਕੀਤਾ, ਕਹਿੰਦੇ ਵੀ ਮੈਂ ਬਹੁਤ ਜ਼ਿਆਦਾ ਅਮਾਊਂਟ ਜਿਹੜਾ ਪੇ ਕੀਤਾ ਤੇ ਬਿਲਡਿੰਗ ਬਣਾਉਣੀ ਆ, ਤੇ ਉਹ ਹੁਣ ਮੁੜ ਕੇ ਉਹ ਨਹੀਂ ਕਹਿਤਾ ਵੀ ਨਹੀਂ ਤੂੰ 7-11 ਤਾਂ ਬਣਾ ਲੈ, ਪਰ ਤੈਨੂੰ ਬੀਅਰ ਵਾਈਨ ਜਿਹੜਾ ਇਹ ਲਾਇਸੈਂਸ ਨਹੀਂ ਮਿਲਣਾ ਹੈਗਾ। ਦੁੱਧ ਥੋੜੀ ਉਹਨੇ ਉੱਥੇ ਵੇਚਣਾ ਸੀ ਗੱਲ। ਸੋ ਉਹ ਕਹਿੰਦਾ ਵੀ ਮੇਰਾ ਬਹੁਤ ਲਾਸ ਹੋ ਰਿਹਾ ਹੈਗਾ। ਸੋ ਜਿਹੜਾ ਵੀ ਕੋਈ ਬਿਜ਼ਨਸ ਵੀ ਜੇ ਕਿਸੇ ਨੇ ਖਰੀਦਣਾ ਹੈਗਾ, ਬੜੇ ਧਿਆਨ ਦੇ ਨਾਲ ਜਿਹੜਾ ਦੇਖ ਕੇ ਖਰੀਦਣਾ ਚਾਹੀਦਾ ਹੈਗਾ। ਆਪਣੇ ਨਾਲ ਸਤਨਾਮ ਸਿੰਘ ਜੀ ਜੁੜੇ ਨੇ ਯੂਨੀਵਰਸਿਟੀ ਤੋਂ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ, ਜੀ ਆਇਆਂ ਨੂੰ ਜੀ। ਹਾਂਜੀ, ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵੀਰ ਜੀ ਆਉਂਦੀ ਆਵਾਜ਼ ਮੇਰੀ? ਜੀ ਹਾਂਜੀ। ਅੱਛਾ, ਸਭ ਤੋਂ ਪਹਿਲਾਂ ਧੰਨਵਾਦ ਕਰਦਾ ਪੰਜਾਬੀ ਰੇਡੀਓ USA ਜਿਹੜਾ ਸਾਨੂੰ ਇੰਨਾ ਅਵੇਅਰ ਕਰਦੇ, ਹਰ ਇੱਕ ਚੀਜ਼ ਦੀ ਜਾਣਕਾਰੀ ਦਿੰਦੀ ਹੈ। ਇਹ ਤਾਂ ਆਪ ਪਤਾ ਹੀ ਹੈ ਜਿਹੜੇ ਪੰਜਾਬੀਆਂ ਦੀ ਕੋਈ ਵੀ ਤਰੱਕੀ ਇਹਨਾਂ ਨੂੰ ਪਛਦੀ ਨਹੀਂ ਜੀ, ਤੇ ਉਹਦੇ ਮਤਲਬ ਓਟ ਸਾਨੂੰ ਵੀ ਇੱਕ ਜੁੱਟ ਹੋਣਾ ਪੈਣਾ, ਤੇ ਜੇ ਹੋ ਜਾਏ ਤਾਂ ਚੰਗੇ ਰਹਾਂਗੇ। ਤੇ ਮੈਂ ਥੋੜ੍ਹੀ ਜਿਹੀ ਜਾਣਕਾਰੀ ਦੇਣਾ ਚਾਹੁੰਦਾ, ਜਿਸ ਤਰ੍ਹਾਂ ਕਈਆਂ ਜੀ ਪਿਛਲੇ ਕਈ ਸਮੇਂ ਤੋਂ ਆਪਣੇ ਯੂਨੀਵਰਸਿਟੀ ਸਦਰ ਕਾਉਂਟੀ ਦੇ ਯਾਰਡ ਦਾ ਰੌਲਾ ਪੈ ਰਿਹਾ, ਟਰੱਕ ਯਾਰਡ ਦਾ ਜੀ। ਤੇ ਪਿਛਲੀ ਇੱਕ ਮੀਟਿੰਗ ਹੋਈ ਸੀ ਵੈਟਰਨ ਹਾਲ 'ਚ, ਉੱਥੇ ਆਪਣੇ ਕਾਫੀ ਬੰਦੇ ਗਏ ਸੀ ਤੇ ਪਲੈਨਿੰਗ ਕਮਿਸ਼ਨ ਮਿਲੇ ਸੀ, ਉਹਨਾਂ ਕਾਫੀ ਪ੍ਰਭਾਵ ਪਿਆ, ਉਹਨਾਂ ਤੇ ਅਸਰ ਪਿਆ। ਤੇ ਅੱਜ ਉਹਨੇ ਫਿਰ ਉਹ ਮਜਬੂਰ ਹੋ ਗਏ ਸੀ ਵੀ ਸੁਪਰਵਾਈਜ਼ਰ ਨਾਲ ਗੱਲ ਕਰਨਗੇ। ਅੱਜ ਤੇ ਸੁਪਰਵਾਈਜ਼ਰ ਨਾਲ ਉੱਥੇ ਹੋਣਾ ਉਹਨਾਂ ਨੇ ਆਪਣੇ ਪਲੈਨਿੰਗ ਕਮਿਸ਼ਨ ਨਾਲ,
6 ਵਜੇ ਮੀਟਿੰਗ ਸ਼ੁਰੂ। ਮੈਂ ਸਾਰਿਆਂ ਬੇਨਤੀ ਕਰਦਾ ਕਿ ਵੀ ਸਾਰੇ ਉੱਥੇ 5 ਵਜੇ 466 ਸੈਕੰਡ ਸਟਰੀਟ ਤੇ ਪਹੁੰਚਣ, ਜੋ ਹੈ ਸੁਪਰਵਾਈਜ਼ਰ ਚੈਂਬਰ ਹਾਲ ਆ, ਕਿਉਂਕਿ ਜੇ ਅੱਜ ਨਾ ਸਾਡਾ ਇਕੱਠ ਹੋਇਆ ਤਾਂ ਉਹਨੇ ਅੱਜ ਪਾਸ ਕਰ ਜਾਣਾ, ਫਿਰ ਸਾਨੂੰ ਬਹੁਤ ਪ੍ਰੋਬਲਮ, ਕਿਉਂਕਿ ਜੂਬਾ ਦੇ ਵਿੱਚ ਮੈਂ ਕਿਹਾ 100 ਤੋਂ ਜ਼ਿਆਦਾ ਟਰੱਕਿੰਗ ਕੰਪਨੀ ਰਜਿਸਟਰ ਆ ਜੀ। ਇਹਦੇ ਕੇ 2-2 ਬੰਦੇ ਵੀ ਜਾਣ ਤਾਂ ਕਾਫੀ ਸਾਡੀ ਉੱਥੇ ਗਿਣਤੀ ਹੋ ਸਕਦੀ ਆ। ਤੇ ਮੈਂ ਇਹੀ ਬੇਨਤੀ ਕਰਦਾ ਟਾਈਮ ਨਾਲ ਉੱਥੇ ਜ਼ਰੂਰ ਪਹੁੰਚੋ, ਆਪਣੀ ਡਿਊਟੀ ਦਿਖਾਓ ਤੇ ਪ੍ਰੋਟੈਸਟ ਕਰੋ, ਤਦੇ ਸਾਡਾ ਬਚਾਇਆ, ਨਹੀਂ ਤਾਂ ਉਹਨੇ ਤਾਂ ਜੋ ਕਰਨਾ ਉਹਨਾਂ ਨੂੰ ਚੰਗਾ ਲੱਗਦਾ ਵੀ ਅਸੀਂ ਤਰੱਕੀ ਕਰ ਰਹੇ ਹਾਂ। ਮੈਂ ਇਹ ਜ਼ਰੂਰੀ ਬੇਨਤੀਆਂ ਜ਼ਰੂਰ ਪਹੁੰਚੋ। ਟਾਈਮ, ਹਾਂਜੀ ਟਾਈਮ ਤੇ ਲੋਕੇਸ਼ਨ ਇੱਕ ਵਾਰੀ ਫੇਰ ਦੱਸ ਦਿਓ, ਟਾਈਮ ਤੇ ਲੋਕੇਸ਼ਨ। ਟਾਈਮ ਹੈਗਾ 6 ਵਜੇ ਦਾ, ਆਪਾਂ 5 ਵਜੇ ਸਾਰੇ ਉੱਥੇ ਪਹੁੰਚੋ ਤੇ ਲੋਕੇਸ਼ਨ ਹੈਗੀ 466 ਸੈਕੰਡ ਸਟਰੀਟ ਜੂਬਾ ਸਿਟੀ, ਜਿੱਥੇ ਪੁਰਾਣਾ ਕੋਰਟ ਹਾਊਸ ਹੁੰਦਾ ਜੀ, ਜਿਹੜਾ ਆਪਣੇ ਸੁਪਰਵਾਈਜ਼ਰ ਚੈਂਬਰ ਹਾਲ ਆ ਜੀ। ਠੀਕ ਹੈ ਜੀ, ਠੀਕ ਹੈ। ਬਹੁਤ ਬਹੁਤ ਧੰਨਵਾਦ ਤੁਹਾਡਾ ਜੀ। ਜੀ ਬਹੁਤ ਬਹੁਤ ਸ਼ੁਕਰੀਆ ਜੀ, ਬੜੀ ਮਿਹਰਬਾਨੀ, ਥੈਂਕ ਯੂ। ਸਤਿ ਸ਼੍ਰੀ ਅਕਾਲ। ਸਟਰ ਕਾਊਂਟੀ ਕਲਰਕ ਦੇ ਆਪੋਜ਼ਿਟ ਵਾਲੇ ਪਾਸੇ ਜਿਹੜੇ ਆ ਇਹ ਹੈਗਾ ਆ ਕੋਰਟ ਹਾਊਸ ਵੇ ਦੇ ਨਾਲ ਜਿਹੜਾ ਹੈਗਾ ਸੈਕੰਡ ਸਟਰੀਟ, ਉੱਥੇ ਆ। ਸੋ ਜ਼ਰੂਰ ਪਹੁੰਚੋ, ਜਿਹਨੂੰ ਵੀ ਜਿਹੜਾ ਵੀ ਕੋਈ ਇਸ ਯਾਰਡਸ ਨੂੰ ਲੈ ਕੇ ਚਿੰਤਤ ਹੈਗਾ ਆ, ਜਿਹੜੇ ਵੀ ਤੁਹਾਡੀ ਰਾਏ ਹੈਗੀ ਆ, ਤੁਸੀਂ ਉੱਥੇ ਜਾ ਕੇ ਕਰ ਸਕਦੇ ਹੋ। ਰੀਸੈਂਟਲੀ ਆਪਾਂ ਵੀ ਇੱਕ ਹਰਜੋਤ ਸਿੰਘ ਜੀ ਇੱਕ ਪਬਲਿਕ ਹੀਅਰਿੰਗ ਦੇ ਉੱਤੇ ਗਏ ਸੀਗੇ ਇੱਥੇ ਮਲਪੀਟਸ ਸਿਟੀ ਹਾਲ ਦੇ ਵਿੱਚ, ਅਤੇ ਤੁਹਾਨੂੰ ਮੌਕਾ ਦਿੰਦੇ ਆ ਤੁਹਾਡੇ ਵੱਲੋਂ ਜੇ ਕੋਈ ਜਾ ਰਿਹਾ ਹੁੰਦਾ ਆ ਅਤੇ ਉਹ ਖੁੱਲ੍ਹਾ ਟਾਈਮ ਹੁੰਦਾ ਆ। ਜਿਹੜੇ ਪਲੈਨਿੰਗ ਕਮੇਟੀ ਦੇ ਸੁਪਰਵਾਈਜ਼ਰਸ ਜਿਹੜੇ ਹੁੰਦੇ ਆ, ਚੇਅਰਮੈਨ ਹੁੰਦੇ ਆ ਪਲੈਨਿੰਗ ਕਮੇਟੀ ਵਾਲੇ, ਉਹਨਾਂ ਦੇ ਨਾਲ ਉਹਨਾਂ ਦੇ ਸਵਾਲ ਹੁੰਦੇ, ਉਹਨਾਂ ਦੇ ਸਵਾਲ ਜਵਾਬ ਹੁੰਦੇ ਆ। ਬਾਕੀ ਪਬਲਿਕ ਫੋਰਮ ਓਪਨ ਹੁੰਦਾ ਆ, ਤੁਹਾਨੂੰ 1-1, 2-2 ਜਾਂ 3-3 ਮਿੰਟ ਜਿੰਨਾ ਵੀ ਸਮਾਂ ਉਹਨਾਂ ਦੇ ਕੋਲ ਹੁੰਦਾ ਆ, ਉਸ ਦੇ ਮੁਤਲਕ ਜਿਹੜਾ ਉਹ ਤੁਹਾਨੂੰ ਫਿਰ ਸਮਾਂ ਦਿੰਦੇ ਆ ਬੋਲਣ ਦਾ। ਤੁਸੀਂ ਆਪਣੀ ਜਿਹੜੀ ਉੱਥੇ ਰਾਏ ਜਿਹੜੀ ਉਹ ਰੱਖ ਸਕਦੇ ਆ। ਉੱਥੇ ਹਿਚਕਿਚਾਹਟ ਨਹੀਂ ਹੋਣੀ ਚਾਹੀਦੀ, ਹਰ ਇੱਕ ਨੂੰ ਜਿਹੜੀ ਵੀ ਤੁਹਾਡੀ ਰਾਏ ਆ ਉਹ ਜ਼ਰੂਰ ਦੱਸੋ, ਪਰ ਮੇਕ ਸ਼ੋਰ ਕਰੋ ਵੀ ਤੁਹਾਡੀ ਜਿਹੜੀ ਤੁਸੀਂ ਗੱਲ ਕਰ ਰਹੇ ਆ ਉਸ ਦੇ ਮੁਤਲਕ ਜਿਹੜੀ ਉਹ ਹੋਵੇ। ਅਤੇ ਸੋ ਇਹ ਬਹੁਤ ਜ਼ਰੂਰੀ ਚੀਜ਼ ਆ। ਇਹ ਪਬਲਿਕ ਹੀਅਰਿੰਗਸ ਘੱਟ ਚਾਂਸ ਮਿਲਦੇ ਆ ਅਤੇ ਘੱਟ ਲੋਕ ਜਿਹੜੇ ਇਸ ਦੇ ਵਿੱਚ ਲੈਂਦੇ ਆ, ਅਤੇ ਫਿਰ ਜਿਹੜੇ ਜਾਂਦੇ ਆ ਉਹਨਾਂ ਦੀ ਰਾਏ ਦੇ ਅਨੁਸਾਰ ਫਿਰ ਫੈਸਲੇ ਜਿਹੜੇ ਉਹ ਲੈ ਲਏ ਜਾਂਦੇ ਨੇ। ਕਿਉਂਕਿ ਪਿੱਛੇ ਜਿਹਾ ਜੁਬਾ ਸਿਟੀ 'ਚ ਕੀ ਹੋਇਆ ਵੀ ਬਹੁਤ ਸਾਰੇ ਲੋਕਾਂ ਨੇ ਕਹਿੰਦੇ ਸਿਟੀ ਦੇ ਵਿੱਚ ਜਿਹੜੇ ਘਰ ਸਿਟੀ ਦੇ ਅੰਡਰ ਆ, ਉੱਥੇ ਉਹਨਾਂ ਨੇ ਚਿਕਨ ਤੇ ਰੂਸਟਰ ਕੁੱਕੜ ਰੱਖੇ ਹੋਏ ਆ, ਤੇ ਹੁਣ ਲੋਕਾਂ ਨੇ ਕੰਪਲੇਨ ਕੀਤੀ ਵੀ ਸਾਨੂੰ ਜਿਹੜੀ ਆ ਜੀ ਸਾਰਾ ਦਿਨ ਹੀ ਉਹ ਰੌਲਾ ਪਾਉਂਦੇ ਰਹਿੰਦੇ ਹੈਗੇ ਆ। ਸੋ ਉਹਦੇ ਸੰਬੰਧ ਦੇ ਵਿੱਚ ਵੀ ਜਿਹੜੀ ਹੀਅਰਿੰਗ ਹੋਈ ਹੈਗੀ ਆ। ਸੋ ਜੇ ਹੁਣ ਉਹਦੇ ਓਪੋਜੀਸ਼ਨ ਵਾਲੇ ਜਾਂ ਹੱਕ ਵਾਲੇ ਨਹੀਂ ਜਾਊਗੇ ਤਾਂ ਆਪ ਹੀ ਜਿਹੜਾ ਜਾਊਗਾ ਉਹਨੇ ਹੀ ਪਾਸ ਕਰ ਦੇਣਾ ਹੈਗਾ ਜੀ। ਸੋ ਬਿਲਕੁਲ ਉਹਨਾਂ ਨੇ ਤਾਂ ਪਬਲਿਕ ਹੀਅਰਿੰਗ ਰੱਖੀ ਆ, ਉਹਨਾਂ ਦੇ ਹਿਸਾਬ ਦੇ ਨਾਲ ਜਿੰਨੇ ਵੀ ਬੰਦੇ ਆਏ ਉਹ ਪਬਲਿਕ ਹੀ ਆ ਸਾਰੀ, ਅਤੇ ਉਹੀ ਉਹਨਾਂ ਨੇ ਗੱਲ ਜਿਹੜੀ ਉਹ ਸੁਣਨੀ ਉਹਨਾਂ ਨੂੰ ਪੈਂਦੀ ਆ। ਸੋ ਇਹ ਚੀਜ਼ਾਂ ਬਹੁਤ ਧਿਆਨ ਰੱਖਣ ਯੋਗ ਆ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਕੱਲ੍ਹ ਜਿਹੜੇ ਰਾਸ਼ਟਰਪਤੀ ਟਰੰਪ ਦੇ ਜਿਹੜੇ ਕੁਛ ਜਿਹੜੇ ਡੈਮੋਕ੍ਰੇਟਸ ਆ ਹਾਊਸ ਦੇ ਅਤੇ ਸੈਨੇਟ ਦੇ ਜਿਹੜੇ ਲੀਡਰਸ ਆ, ਉਹਨਾਂ ਦੇ ਨਾਲ ਮੁਲਾਕਾਤ ਹੋਈ ਆ। ਹਾਊਸ ਸਪੀਕਰ ਨੈਂਸੀ ਪਲੋਸੀ ਅਤੇ ਸੈਨੇਟ ਮਾਈਨੋਰਟੀ ਲੀਡਰ ਚੱਕ ਸ਼ੂਮਰ, ਇਹਨਾਂ ਤਿੰਨਾਂ ਦੀ ਮੀਟਿੰਗ ਦੇ ਵਿੱਚ ਕਹਿੰਦੇ $2 ਟ੍ਰਿਲੀਅਨ ਦਾ ਇਨਫਰਾਸਟਰਕਚਰ ਪਲਾਨ ਆ, ਉਸ ਦੇ ਉੱਤੇ ਇਹ ਸਾਰੇ ਜਾਣੇ ਐਗਰੀ ਹੋ ਗਏ ਆ। ਅਤੇ ਜੇ $2 ਟ੍ਰਿਲੀਅਨ ਦਾ ਇਨਫਰਾਸਟਰਕਚਰ ਪਲਾਨ ਆ ਜਾਂਦਾ ਆ ਅਤੇ ਅਮਰੀਕਾ ਕਾਫੀ ਜਿਹੜਾ ਅੱਗੇ ਤਰੱਕੀ ਵੱਲ ਨੂੰ, ਹੋਰ ਤਰੱਕੀ ਵੱਲ ਨੂੰ ਜਿਹੜਾ ਉਹ ਵੱਧ ਸਕਦਾ ਆ। ਬਹੁਤ ਸਾਰੇ ਛੋਟੇ ਸ਼ਹਿਰਾਂ ਦੇ ਵਿੱਚ ਹੋਰ ਜਿਹੜੇ ਕਸਬੇ ਆ, ਉਹਨਾਂ ਦੀ ਜਿਹੜੀ ਅਗਾਂਹ ਉਹਨਾਂ ਦਾ ਇਨਫਰਾਸਟਰਕਚਰ ਵਧਾਉਣ ਦੇ ਲਈ ਇਹ ਕੰਮ ਹੋ ਸਕਦਾ ਆ। ਇਹ ਕਹਿੰਦੇ ਆ ਮਨਜ਼ੂਰ ਤਾਂ ਇਹਨਾਂ ਨੇ ਇੱਕ ਹਿਸਾਬ ਦੇ ਨਾਲ ਐਗਰੀ ਕਰ ਗਏ ਨੇ, ਮਨਜ਼ੂਰ ਨਹੀਂ ਕਹਿ ਸਕਦੇ, ਐਗਰੀ ਕਰ ਗਏ ਨੇ, ਪਰ ਪੈਸੇ ਆਉਣੇ ਕਿੱਥੋਂ ਆ, ਕੌਣ ਪੇ ਕਰੂਗਾ? $2 ਟ੍ਰਿਲੀਅਨ ਕਿੱਦਾਂ ਇਹਨਾਂ ਸਾਰੀਆਂ ਚੀਜ਼ਾਂ ਉੱਤੇ ਲਾਉਣੇ ਆ, ਉਹ ਜਿਹੜੇ ਹੁਣ ਅਗਲੇ ਜਿਹੜੇ ਸਵਾਲ ਹੈਗੇ ਆ। ਸੋ ਮੁੱਢਲੀ ਗੱਲਬਾਤ ਜਿਹੜੀ ਉਹ ਸਾਰਥਕ ਰਹੀ ਹੈ। ਕਹਿੰਦੇ 1.5 ਘੰਟੇ ਤੱਕ 90 ਮਿੰਟ ਤੱਕ ਜਿਹੜੀ ਇਹ ਮੀਟਿੰਗ ਚੱਲੀ ਆ, ਅਤੇ ਸਾਰੇ ਜਾਣੇ ਕਿਤੇ ਨਾ ਕਿਤੇ ਜਿਹੜੀ ਉਹ ਖੁਸ਼ ਨਜ਼ਰ ਆ ਰਹੇ ਸੀਗੇ। ਸੋ ਜੇ ਇਹ ਵੀ ਹਰਜੋਤ ਸਿੰਘ ਜੀ ਸਿਰੇ ਚੜ੍ਹ ਜਾਂਦੀ ਆ ਅਤੇ ਦੋਨਾਂ ਹੀ ਪਾਰਟੀਆਂ ਦੇ ਕੋਲ ਆਉਂਦੀ ਇਲੈਕਸ਼ਨ ਦੇ ਵਿੱਚ ਗੱਲ ਕਰਨ ਦੇ ਲਈ ਰਹੂਗਾ। ਡੈਮੋਕ੍ਰੇਟ ਵੀ ਕਹਿਣਗੇ ਵੀ ਅਸੀਂ ਮਿਲ ਕੇ ਜਿਹੜਾ $2 ਟ੍ਰਿਲੀਅਨ ਦੀ ਜਿਹੜੀ ਫੰਡਿੰਗ ਆ ਅਮਰੀਕਾ ਦੇ ਵਿੱਚ ਕਰਾ ਰਹੇ ਹਾਂ, ਅਤੇ ਰਾਸ਼ਟਰਪਤੀ ਟਰੰਪ ਕਹਿਣਗੇ ਦੇਖੋ ਮੈਂ ਡੈਮੋਕ੍ਰੇਟਾਂ ਦੇ ਨਾਲ ਮਿਲ ਕੇ ਵੀ ਜਿਹੜੇ ਆ ਉਹ ਡੀਲ ਬਣਾ ਕੇ ਜਿਹੜਾ ਉਹ ਕੰਮ ਜਿਹੜਾ ਉਹ ਕਰ ਰਿਹਾ ਆ। ਸੋ ਲੈਟਸ ਸੀ ਜਿਹੜਾ ਕੀ ਹੁੰਦਾ ਆ। ਜਿਹੜੇ ਸਾਰਾ ਹਕਬੀ ਸੈਂਡਰਸ ਨੇ ਵਾਈਟ ਹਾਊਸ ਦੇ ਜਿਹੜੇ ਪ੍ਰੈਸ ਸੈਕਟਰੀ, ਉਹਨਾਂ ਨੇ ਕਿਹਾ ਬਹੁਤ ਹੀ ਐਕਸੀਲੈਂਟ ਅਤੇ ਪ੍ਰੋਡਕਟਿਵ ਮੀਟਿੰਗ ਜਿਹੜੀ ਇਹਨਾਂ ਤਿੰਨਾਂ ਦੇ ਦਰਮਿਆਨ ਜਿਹੜੀ ਰਹੀ ਆ, ਅਤੇ ਪੋਜ਼ੀਟਿਵ ਟੋਨ ਸੁਣਨ ਨੂੰ ਜਿਹੜੀ ਮਿਲੀ ਆ। ਅਤੇ ਜਿਹੜੇ ਰਾਸ਼ਟਰਪਤੀ ਟਰੰਪ ਵਾਰ-ਵਾਰ ਕਹਿੰਦੇ ਆ ਰਹੇ ਆ ਇਕੋਨਮੀ ਬਹੁਤ ਗੁੱਡ ਚੱਲ ਰਹੀ ਆ, ਅਤੇ ਮੈਂ ਜਿੰਨਾ ਕੰਮ ਕਰ ਰਿਹਾ ਉਹਨਾਂ ਕੋਈ ਕਿਸੇ ਨੇ ਅਜੇ ਤੱਕ, ਸਾਰੇ ਰਾਸ਼ਟਰਪਤੀਆਂ ਨੇ ਭਾਵੇਂ ਮਿਲਾ ਕੇ ਵੀ ਜਿਹੜਾ ਉਹਨਾਂ ਨੇ ਕੀਤਾ ਹੁੰਦਾ, ਕਦੀ ਇਹ ਵੀ ਗੱਲ ਕਰ ਜਾਂਦੇ ਨੇ। ਸੋ $2 ਟ੍ਰਿਲੀਅਨ ਇੱਕ ਬਹੁਤ ਵੱਡਾ ਅਮਾਊਂਟ ਆ, ਅਤੇ ਜੇ ਇਹ ਕਾਰਜ ਕਰ ਜਾਂਦੇ ਨੇ ਰਾਸ਼ਟਰਪਤੀ ਟਰੰਪ
ਤਾਂ ਬਹੁਤ ਸਾਰੀਆਂ ਲੋਕਾਂ ਦੇ ਜਿਹੜੇ ਕਹਿ ਲਓ ਵੀ ਰਾਏ ਵੀ ਆ ਉਹਨਾਂ ਦੇ ਪ੍ਰਤੀ ਬਦਲ ਸਕਦੀ ਆ ਜੀ। ਅਗਲੀ ਖਬਰ ਬਾਅਦ ਚੱਲੀਏ ਅਮਰੀਕਾ ਦੇ ਵਿੱਚ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਕਈ ਕਮਲੇ ਟਾਈਪ ਦੇ ਲੋਕ ਜਿਹੜੇ ਆ ਕਹਿੰਦੇ ਭਈ ਕਾਰਾਂ ਦੀਆਂ ਰੇਸਾਂ ਜਿਹੜੀਆਂ ਆ ਉਹ ਸਟਰੀਟ ਦੀਆਂ ਜਿਹੜੀਆਂ ਸਟਰੀਟਾਂ ਹੁੰਦੀਆਂ ਆਮ ਰੈਗੂਲਰ ਸਟਰੀਟਾਂ ਉਹਨਾਂ ਦੇ ਉੱਤੇ ਲਾਉਂਦੇ ਰਹਿੰਦੇ ਆ, ਸਾਈਡ ਸ਼ੋਜ਼ ਕਰਦੇ ਰਹਿੰਦੇ ਆ। ਇਸੇ ਕਰਕੇ ਜਿਹੜਾ ਸੈਨੋਜ਼ੇ ਸ਼ਹਿਰ ਆ ਉਹ ਇੱਕ ਨਵਾਂ ਆਰਡੀਨੈਂਸ ਪਾਸ ਕਰਨ ਜਾ ਰਿਹਾ ਆ ਤੇ ਕਹਿੰਦੇ ਵੀ ਜੇ ਜਿਹੜਾ ਕੋਈ ਵੀ ਇੱਦਾਂ ਦੀ ਰੇਸ ਲਾਉਂਦਾ ਆ ਜਾਂ ਕਾਰਾਂ ਦੇ ਟਾਇਰਾਂ ਨਾਲ ਧੂੰਆਂ ਕੱਢਦਾ ਆ, ਕਾਰਾਂ ਉੱਥੇ ਘੁਮਾਉਂਦਾ ਹੈਗਾ ਤੇ ਜਿਹੜੇ ਦੇਖਣ ਵਾਲੇ ਲੋਕ ਆ ਉਹਨਾਂ ਨੂੰ ਵੀ ਜਿਹੜੀ ਆ ਫਾਈਨ ਹੋਊਗਾ। ਉਹਨਾਂ ਸਪੈਕਟੇਟਰਸ ਜਿਹੜੇ ਹੋਊਗੇ, ਦੇਖਣ ਵਾਲੇ ਲੋਕ ਵੀ ਹੋਊਗੇ ਜਿਹੜੇ, ਉਹਨਾਂ ਨੂੰ $1000 ਦਾ ਫਾਈਨ, ਮਿਸਡਮੀਨਰ ਚਾਰਜਸ ਤੇ 6 ਮਹੀਨੇ ਦੀ ਜੇਲ੍ਹ ਵੀ ਹੋ ਸਕਦੀ ਹੈਗੀ ਆ। ਸੋ ਕਹਿੰਦੇ ਪਏ ਤਦੇ ਘਟਨਾ ਹੈਗਾ ਆ। ਇਹਦੇ ਸੰਬੰਧ ਦੇ ਵਿੱਚ ਜਿਹੜੇ ਸੈਨੋਜ਼ੇ ਦੇ ਪੁਲਿਸ ਚੀਫ ਹੈਗੇ ਆ ਐਡੀ ਗਰਸੀਆ, ਉਹ ਕਹਿੰਦੇ ਵੀ ਅਸੀਂ ਵੀ ਅੱਕੇ ਹੋਏ ਹੈਗੇ ਆ। ਕਈ ਵਾਰੀ ਕਈ ਜਿਹੜੀਆਂ ਸਟਰੀਟਸ ਹੁੰਦੀਆਂ ਉੱਥੇ ਟ੍ਰੈਫਿਕ ਜ਼ਿਆਦਾ ਹੁੰਦਾ ਆ ਤੇ ਇਹ ਜਿਹੜੇ ਇੱਦਾਂ ਦੇ ਲੋਕ ਆ ਉੱਥੇ ਆਪਣੀਆਂ ਕਾਰਾਂ ਜਿਹੜੀਆਂ ਆ ਸਪੀਡ ਲਾ ਕੇ ਉਹ ਪੂਰੇ ਜਿਹੜਾ ਚਰਾਹਾ ਹੁੰਦਾ ਉਹਦੇ ਵਿੱਚ ਘੁਮਾਉਂਦੇ ਆ, ਧੂੰਆਂ ਕੱਢਦੇ ਆ ਟਾਇਰਾਂ ਦਾ ਤੇ ਲੋਕ ਜਿਹੜੇ ਕਈ ਦੇਖਣ ਵਾਲੇ ਆ ਉਹਨਾਂ ਨੂੰ ਹੱਲਾਸ਼ੇਰੀ ਦਿੰਦੇ ਹੈਗੇ ਆ। ਸੋ ਇਸ ਨੂੰ ਰੋਕਣ ਦੇ ਲਈ ਕਹਿੰਦੇ ਸਾਡੇ ਕੋਲ ਕੋਈ ਤਰੀਕਾ ਨਹੀਂ, ਇਹੀ ਹੈਗਾ ਆ ਤੇ ਜਿਹੜਾ ਭਈ ਉਹਨਾਂ ਨੂੰ ਜਿਹੜਾ ਚਾਰਜ ਕੀਤਾ ਜਾਵੇ, ਕ੍ਰਿਮੀਨਲੀ ਚਾਰਜ ਕੀਤਾ ਜਾਵੇ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ, ਇਹ ਸੈਨੋਜ਼ੇ ਨੇ ਸਟੈਂਡ ਲਿਆ, ਹੋਰ ਵੀ ਬਹੁਤ ਸਾਰੇ ਜਿਹੜੇ ਸ਼ਹਿਰ ਆ ਉਹ ਇਸੇ ਤਰ੍ਹਾਂ ਕਰਨਗੇ। ਜ਼ਰੂਰ ਆਪਣੇ ਜਿਹੜੇ ਬੱਚੇ ਆ ਉਹਨਾਂ ਨਾਲ ਜ਼ਰੂਰ ਇਸ ਮੁੱਦੇ ਦੇ ਉੱਤੇ ਗੱਲਬਾਤ ਕਰੋ ਵੀ ਕਿਤੇ ਜਿਹੜਾ ਤਮਾਸ਼ਾ ਦੇਖਦੇ ਨਾ ਮਿਸਡਮੀਨਰ ਚਾਰਜਸ ਨਾ ਲਵਾ ਲਿਓ ਤੇ ਮੁੜ ਕੇ ਫਿਰ ਕਿਤੇ ਵੀ ਜਿਹੜੀ ਜੌਬ ਕਰਨੀ ਆ ਉਹ ਤੁਹਾਡੇ ਰੈਕਡ ਤੇ ਚੜ ਜਾਣੀ ਆ ਤਾਂ ਫਿਰ ਔਖਾ ਹੋਣਾ ਹੈਗਾ। ਬਿਲਕੁਲ ਸੋ ਧਿਆਨ ਰੱਖਣ ਦੀ ਜ਼ਰੂਰਤ ਆ। ਅਗਲੀ ਜਿਹੜੀ ਗੱਲ ਕਰਦੇ ਆ, ਇੱਕ ਜਿਹੜੀ ਰਨਰ ਹੈਗੀ ਆ ਹਰਜੋਤ ਸਿੰਘ ਜੀ ਕਾਸਟਰ ਸਿਮੇਨਿਆ, ਉਹਦੇ ਉੱਤੇ ਜਿਹੜੇ ਨਾ ਬਹੁਤ ਵਿਵਾਦ ਉਸ ਨੂੰ ਲੈ ਕੇ ਜਿਹੜੇ ਉਹ ਚੱਲਦੇ ਰਹਿੰਦੇ ਆ ਤੇ ਥੋੜ੍ਹੀ ਉਹ ਤਗੜੀ ਜ਼ਿਆਦਾ ਆ ਤੇ ਜਿਹੜੀ ਵੂਮਨ ਰੇਸ ਦੇ ਵਿੱਚ ਉਹ ਬਹੁਤ ਜ਼ਿਆਦਾ ਗਾਂਹ ਲੱਗ ਜਾਂਦੀ ਆ। ਤੇ ਜਿਹੜੀ ਕੋਰਟ ਆਫ ਆਰਬਿਟ੍ਰੇਸ਼ਨ ਫਾਰ ਸਪੋਰਟ ਆ ਉਹਨਾਂ ਨੇ ਜਿਹੜੇ ਖੇਡਾਂ ਵਾਲੀ ਅਦਾਲਤ ਹੈਗੀ ਆ ਉਹਨਾਂ ਨੇ ਇਸ ਦੇ ਉੱਤੇ ਕਿਹਾ ਆ ਵੀ ਬਈ ਤੂੰ ਉਨੀ ਦੇਰ ਤੱਕ ਹੁਣ ਰਨ ਨਹੀਂ ਕਰ ਸਕਦੀ ਜਿੰਨੀ ਦੇਰ ਤੱਕ ਤੂੰ ਹਾਰਮੋਨ ਸਪਰੈਸਿੰਗ ਡਰੱਗਸ ਜਿਹੜੇ ਆ ਉਹ ਨਹੀਂ ਲੈ ਆਉਂਦੀ, ਨਹੀਂ ਖਾਂਦੀ। ਇਹਦੇ ਜਿਹੜੇ ਹਾਰਮੋਨ ਲੈਵਲਸ ਆ ਆਮ ਜਿਹੜੀ ਆ ਲੇਡੀਜ਼ ਦੇ ਹਾਰਮੋਨ ਲੈਵਲਸ ਤੋਂ ਕਾਫੀ ਜ਼ਿਆਦਾ ਆ, ਜਿਸ ਕਰਕੇ ਇਸ ਨੂੰ ਤੇਜ਼ ਭੱਜਣ ਦੇ ਵਿੱਚ ਕਹਿੰਦੇ ਸਹਾਇਤਾ ਜਿਹੜੀ ਉਹ ਮਿਲਦੀ ਆ। ਸੋ ਹਾਰਮੋਨ ਦੇ ਨਾਲ ਜਿਹੜੀ ਇੰਟਰਨੈਸ਼ਨਲ ਐਥਲੈਟਿਕਸ ਫੈਡਰੇਸ਼ਨ ਜਿਹੜੀ ਹੈਗੀ ਉਹਨਾਂ ਦੇ ਨਾਲ ਕਿਹਾ ਵੀ ਹਾਂ ਇਹਨੂੰ ਉਨੀ ਦੇਰ ਤੱਕ ਨਾ ਜਿਹੜੇ ਰੇਸਾਂ ਦੇ ਵਿੱਚ ਭਾਗ ਲੈਣ ਦਿੱਤਾ ਜਾਵੇ ਦੌੜਾਂ 'ਚ ਜਿੰਨੀ ਦੇਰ ਤੱਕ ਇਹ ਹਾਰਮੋਨ ਸਪਰੈਸਿੰਗ ਡਰੱਗਸ ਲੈ ਕੇ ਆਪਣੇ ਜਿਹੜੇ ਹਾਰਮੋਨਸ ਲੈਵਲ ਆ ਉਹ ਜਿਹੜੀ ਐਵਰੇਜ ਲੇਡੀਜ਼ ਦੇ ਹਾਰਮੋਨਸ ਦੇ ਬਰਾਬਰ ਉਹ ਨਹੀਂ ਲੈ ਆਉਂਦੀ। 28 ਸਾਲ ਜਿਹੜੀ ਇਸ ਦੀ ਉਮਰ ਦੱਸੀ ਜਾਂਦੀ ਹੈ। ਇਸ ਨੇ ਪਿਛਲੀਆਂ 2 ਓਲੰਪਿਕਸ ਦੇ ਵਿੱਚ 800 ਮੀਟਰ ਦੇ ਵਿੱਚ ਗੋਲਡ ਮੈਡਲ ਜਿਹੜੇ ਉਹ ਜਿੱਤੇ ਨੇ। 3 ਵਾਰੀ ਵਰਲਡ ਚੈਂਪੀਅਨ ਜਿਹੜੀ ਆ ਉਹ ਰਹੀ ਆ, ਜਦ ਇਸ ਨੇ ਪਹਿਲਾ ਆਪਣਾ ਟਾਈਟਲ 18 ਸਾਲ ਦੀ ਉਮਰ ਦੇ ਵਿੱਚ ਜਿੱਤ ਲਿਆ ਸੀਗਾ। ਤੇ ਉਦੋਂ ਤੋਂ ਹੀ ਲੋਕ ਇਸ ਦੇ ਪ੍ਰਤੀ ਜਿਹੜੇ ਸ਼ੱਕ ਦੀ ਨਜ਼ਰ ਦੇ ਨਾਲ ਉਹ ਦੇਖ ਰਹੇ ਆ ਤੇ ਹੁਣ ਜਦੋਂ ਟੈਸਟਿੰਗ ਹੋਣ ਤੋਂ ਬਾਅਦ ਇਹੀ ਪਤਾ ਲੱਗਾ ਸੀ ਵੀ ਇਹਦੇ ਹਾਰਮੋਨ ਲੈਵਲਸ ਆਮ ਲੇਡੀਜ਼ ਦੇ ਹਾਰਮੋਨ ਲੈਵਲਸ ਦੇ ਨਾਲੋਂ ਵੱਧ ਨੇ। ਤੇ ਹੁਣ ਦੇਖੋ ਇਹ ਤਾਂ ਹੁਣ ਹਰਜੋਤ ਸਿੰਘ ਜੀ ਜੇ ਕੁਦਰਤੀ ਚੀਜ਼ ਹੈਗੀ ਆ ਉਸ ਉੱਤੇ ਬਾਕੀਆਂ ਦੇ ਲਈ ਪਲੇਇੰਗ ਫੀਲਡ ਨੂੰ ਲੈਵਲ ਕਰਨ ਦੇ ਲਈ ਇਹ ਸਾਰਾ ਕੁਛ ਜਿਹੜਾ ਉਹ ਕੀਤਾ ਜਾ ਰਿਹਾ ਆ। ਹੁਣ ਇਹ ਚੀਜ਼ ਇਸ ਦੇ ਨਾਲ ਇਹ ਹੋ ਰਿਹਾ, ਹੁਣ ਹੋ ਸਕਦਾ ਵੀ ਇਹ ਦੁਬਾਰਾ ਵੀ ਇਸ ਚੀਜ਼ ਦੇ ਖਿਲਾਫ ਜਿਹੜੀ ਸੁਣਵਾਈ ਦੇ ਲਈ ਜਾਂ ਕੇਸ ਜਿਹੜਾ ਉਹ ਪਾ ਜੀ। ਤੇ ਸਾਡਾ ਸਮਾਂ ਵੀ ਸਮਾਪਤ ਹੋਣ ਵਾਲਾ। ਜਾਂਦੇ ਵਿਸਕੌਨਸਨ ਤੋਂ ਜਿਹੜੀ ਖਬਰ ਆ ਰਹੀ ਆ, ਵਿਸਕੌਨਸਨ ਦੇ ਜਿਹੜੇ ਗਵਰਨਰ ਹੈਗੇ ਆ ਟੋਨੀ ਐਵਰਜ਼, ਉਹਨਾਂ ਨੇ ਸਿੱਖ ਕਮਿਊਨਿਟੀ ਜਿਹੜੀ ਵਿਸਕੌਨਸਨ 'ਚ ਰਹਿੰਦੀ ਆ ਉਹਨਾਂ ਦੇ ਲਈ ਜਿਹੜਾ ਆ ਕਹਿੰਦੇ ਵੀ ਅਪ੍ਰੈਲ 30 ਜਿਹੜਾ ਆ ਉਹਨਾਂ ਨੇ ਜਿਹੜਾ ਸਿੱਖ ਅਵੇਅਰਨੈਸ ਐਂਡ ਐਪਰੀਸ਼ੀਏਸ਼ਨ ਮੰਥ ਜਿਹੜਾ ਪੂਰੀ ਆਪਣੀ ਜਿਹੜੀ ਸਟੇਟ ਆ ਵਿਸਕੌਨਸਨ ਉਹਦੇ 'ਚ ਡਿਕਲੇਅਰ ਕੀਤਾ ਹੈਗਾ। ਇਹ ਉਹਨਾਂ ਨੇ ਓਕ ਕ੍ਰੀਕ ਜਿਹੜੀ ਸਿੱਖ ਕਮਿਊਨਿਟੀ ਆ ਉੱਥੇ ਜਿਹੜਾ ਗੁਰੂ ਘਰ ਆ ਉੱਥੇ ਜਾ ਕੇ ਇਹ ਡਿਕਲੇਅਰ ਕੀਤਾ। ਕਹਿੰਦੇ ਵੀ ਜਿਹੜੇ ਸਿੱਖ ਆ ਦੇ ਆਰ ਇੰਟੈਗਰਲ ਪਾਰਟ ਆਫ ਵਿਸਕੌਨਸਨ ਫੈਬਰਿਕ ਐਂਡ ਇਟ ਇਜ਼ ਐਨ ਆਨਰ ਟੂ ਸੈਲੀਬ੍ਰੇਟ ਵਿਸਾਖੀ ਐਂਡ ਰਿਕੋਗਨਾਈਜ਼ ਦਾ ਵਾਈਟਲ ਕੰਟਰੀਬਿਊਸ਼ਨਸ ਦੈਟ ਸਿੱਖਸ ਮੇਕ ਅਕ੍ਰੋਸ ਆਵਰ ਸਟੇਟ। ਸਰੋਤਿਆਂ ਨੂੰ ਯਾਦ ਹੋਊਗਾ ਕਿ ਅਗਸਤ 5, 2012 ਦੇ ਵਿੱਚ ਇੱਕ ਵਾਈਟ ਸੁਪਰਾਮਿਸਟ ਨੇ ਉੱਥੇ ਗੋਲੀਆਂ ਚਲਾਈਆਂ ਸੀਆਂ ਜਿਹਦੇ ਨਾਲ 6 ਸਿੱਖਾਂ ਦੀ ਜਿਹੜੀ ਮੌਤ ਹੋ ਗਈ ਸੀ। ਤੇ ਉਸੇ ਨੂੰ ਮੁੱਦੇ ਨਜ਼ਰ ਰੱਖਦੇ ਹੋਏ ਤੇ ਜਿਹੜੇ ਉੱਥੇ ਦੇ ਗਵਰਨਰ ਆ ਉਹਨਾਂ ਨੇ ਪੂਰੀ ਸਟੇਟ ਨੂੰ ਜਿਹੜਾ ਅਪ੍ਰੈਲ ਦੇ ਵਿੱਚ ਸਿੱਖ ਅਵੇਅਰਨੈਸ ਤੇ ਐਪਰੀਸ਼ੀਏਸ਼ਨ ਮੰਥ ਦੇ ਨਾਲ ਨਵਾਜਿਆ ਹੈਗਾ।
ਜੀ ਜੀ। ਤੇ ਇੱਥੇ ਜਿਹੜਾ ਸਮਾਂ ਸਮਾਪਤ ਆ, ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਸਾਡੇ ਦੋਨਾਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੇ ਨਿੱਘੀ ਜੀ ਸਤਿ ਸ੍ਰੀ ਅਕਾਲ। ਯੂਨੀਵਰਸਿਟੀ ਦੇ ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KOBO Yuba City 1450 AM, KIID Sacramento 1470 AM, KWRU Fresno 1300 AM,